ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਕੁਛ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਦਲਜੀਤ ਸਿੰਘ, ਅਮਰਜੀਤ ਕੌਰ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ, ਟਲਿਕ, ਧਰਮ ਸਿੰਘ, ਸਲਮਾ, ਬਰਿੰਦਰ ਸਿੰਘ, ਮੋਰਗਨ ਹਿਲ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਇਹਨਾਂ ਦਾ ਫੋਨ ਨੰਬਰ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ, ਕਲੋਵਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਬਖਸ਼ੀਸ਼ ਸਿੰਘ ਬ੍ਰਦਰਸ, ਸੁਰਿੰਦਰ ਸਿੰਘ ਗਿੱਲਸ, ਡਾਕਟਰ ਮਨਜੀਤ ਸਿੰਘ ਦੀਵਾਨਾ, ਦੇਵ ਸਿੰਘ ਤਲਵਨ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਫਰਜ਼ਨੋ, ਮਨਦੀਪ ਸਿੰਘ ਸੈਨੋਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ, ਕਰੋਨਾ ਮਰੀਜ਼ਾਂ ਦੀ ਗਿਣਤੀ ਆ ਜਿਹੜੀ ਇਹ 50,000 ਤੋਂ ਵੀ ਟੱਪ ਗਈ। ਬਿਲਕੁਲ ਜੀ। ਐਕਚੁਅਲੀ ਇਹ ਹੈ ਕਿ ਸਰਕਾਰ ਦੇ ਕੰਨਾਂ ਵਿੱਚ ਤਾਂ ਕੋਈ ਜੂੰ ਨਹੀਂ ਜਿਹੜੀ ਕਿ ਉਹ ਸਰਕ ਰਹੀ, ਉਹ ਇੱਕੋ ਗੱਲ ਕਹੀ ਜਾਂਦੇ ਆ ਕਿ ਕੋਈ ਗੱਲ ਹੀ ਨਹੀਂ। ਅਸੀਂ ਤਾਂ ਬਹੁਤ ਸਾਰੇ ਮੁਲਕਾਂ ਨਾਲੋਂ ਚੰਗੇ ਹਾਂ। ਇੱਥੇ ਡੈਥ ਰੇਸ਼ੋ ਬੜੀ ਘੱਟ ਹੈ। ਇੱਥੇ ਕੇਸ ਬੜੇ ਜਿਹੜੇ ਸੀ ਉਹ ਕੰਟਰੋਲ 'ਚ ਆ ਰਹੇ ਆ। ਕੰਟਰੋਲ 'ਚ ਕਿਹੋ ਜਿਹੇ ਆ ਕਿ ਜਿਹੜੀ ਕੱਲ੍ਹ ਸੀਗੀ ਉਹ ਗਿਣਤੀ 52,186 ਸੀ, ਜਿਹੜੇ 24 ਘੰਟਿਆਂ ਦੇ ਵਿੱਚ ਪਿਛਲੇ। ਹੁਣ ਜਿਹੜੀ ਗਿਣਤੀ ਇਹ ਆ ਗਈ ਜੀ 54,750 ਇੱਕ ਦਿਨ ਦੇ ਵਿੱਚ। 16,39,350 ਨੂੰ ਇਹ ਗਿਣਤੀ ਜਿਹੜੀ ਪਹੁੰਚ ਗਈ ਹੋਈ ਹੈ। 783 ਮੌਤਾਂ ਦੇ ਨਾਲ 35,786 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਔਰ ਮੌਤਾਂ ਦੇ ਮਾਮਲੇ ਦੇ ਵਿੱਚ ਭਾਰਤ ਜਿਹੜਾ ਉਹ ਇਟਲੀ ਤੋਂ ਹੁਣ ਅਗਾਂਹ ਲੰਘ ਗਿਆ, ਜਿੱਥੇ ਇਹ ਕਰੋਨਾ ਵਾਇਰਸ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਗਿਆ। ਕੱਲਾ ਮਹਾਰਾਸ਼ਟਰ ਜਿੱਥੇ ਇਹ ਗਿਣਤੀ 4,11,798 ਹੋ ਗਈ, 14,729 ਮੌਤਾਂ ਦੇ ਨਾਲ। ਮਹਾਰਾਸ਼ਟਰ ਦੇ ਵਿੱਚ ਅਜੇ ਕਿਸੇ ਪਾਸੇ ਤੋਂ ਕੋਈ ਚੰਗੀ ਖਬਰ ਜਿਹੜੀ ਕਿ ਉਹ ਨਹੀਂ ਆ ਰਹੀ। ਤਾਮਿਲਨਾਡੂ ਜਿੱਥੇ ਕਿ ਇਹ ਵਾਹਵਾ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ, ਉੱਥੇ ਗਿਣਤੀ 2,40,000 ਨੂੰ ਜਿਹੜਾ ਦੀ ਉਹ ਅੱਪੜ ਗਈ। 100 ਡੈਥ ਦੇ ਨਾਲ ਜਿਹੜੀਆਂ ਕੁੱਲ ਮੌਤਾਂ ਨੇ ਉਹ 3840 ਹੋ ਗਈਆਂ। ਹਾਂ, ਦਿੱਲੀ ਤੋਂ ਇਹ ਕੁਛ ਜਿਹੜੀ ਫਿਰ ਵੀ ਰਾਹਤ ਭਰੀ ਖਬਰ ਲਗਾਤਾਰ ਹੁਣ ਆ ਰਹੀ ਹੈ। 1,093 ਕੇਸ ਉੱਥੇ ਆਏ, ਜਿਹੜੇ ਕਿ ਪਹਿਲਾਂ 3,000 ਦੇ ਨੇੜੇ ਚਲੇ ਗਏ ਸੀ। 1,34,403 ਹੋ ਗਏ। 29 ਡੈਥ ਹੋਈਆਂ, ਜਿਹੜੀਆਂ ਕਿ ਪਹਿਲਾਂ 250 ਰੋਜ਼ਾਨਾ ਤਕਰੀਬਨ ਹੋਣ ਲੱਗੀਆਂ ਸੀਗੀਆਂ। ਇਸ ਵੇਲੇ ਇੱਥੋਂ ਕੁਛ ਰਾਹਤ ਵਾਲੀ ਜਿਹੜੀ ਖਬਰ ਹੈ ਜੀ ਉਹ ਆ ਰਹੀ ਹੈ। ਨਹੀਂ ਤਾਂ ਅਦਰਵਾਈਜ਼ ਚਾਹੇ ਆਂਧਰਾ ਪ੍ਰਦੇਸ਼ ਹੈ, ਚਾਹੇ ਕਰਨਾਟਕਾ, ਚਾਹੇ ਉੱਤਰ ਪ੍ਰਦੇਸ਼ ਹੈ, ਉੱਥੇ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੇਸ ਵਧਣੇ ਜਾਰੀ ਨੇ। ਹਰਿਆਣੇ ਦੇ ਵਿੱਚ 4 ਮੌਤਾਂ ਦੇ ਨਾਲ ਕੁੱਲ ਮੌਤਾਂ 417 ਹੋ ਗਈਆਂ, ਜਦੋਂ ਕਿ 34,254 ਜਿਹੜੇ ਜੀ ਟੋਟਲ ਕੇਸ ਇਸਕੇ ਹੋ ਗਏ ਹੋਏ ਨੇ। ਪੰਜਾਬ ਦੇ ਵਿੱਚ 10 ਮੌਤਾਂ ਹੋਈਆਂ ਪਿਛਲੇ 24 ਘੰਟਿਆਂ ਦੇ ਦੌਰਾਨ। ਇਹਦੇ ਪਹਿਲਾਂ 25 ਮੌਤਾਂ ਜਿਹੜੀਆਂ ਦੀ ਉਹ ਸਭ ਤੋਂ ਹਾਈਐਸਟ ਹੋਈਆਂ ਸੀਗੀਆਂ। 510 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ 15,456 ਇੱਥੇ ਕੁੱਲ ਜਿਹੜੇ ਮਾਮਲੇ ਉਹ ਹੋ ਚੁੱਕੇ ਹੋਏ ਆ। ਜਿਹੜੀਆਂ ਇਹ ਮੌਤਾਂ ਨੇ, ਇਹਦੇ ਵਿੱਚ ਲੁਧਿਆਣੇ 'ਚ 4, ਅੰਮ੍ਰਿਤਸਰ, ਹੁਸ਼ਿਆਰਪੁਰ, ਪਟਿਆਲਾ ਦੇ ਵਿੱਚ ਇੱਕ ਮੌਤ ਜਿਹੜੀ ਆ ਉਹ ਹੋਈ ਹੈ। ਲੁਧਿਆਣੇ ਦੇ ਵਿੱਚ 143, ਫਿਰੋਜ਼ਪੁਰ 'ਚ 73, ਅੰਮ੍ਰਿਤਸਰ 'ਚ 69, ਜਲੰਧਰ 'ਚ 67, ਫਰੀਦਕੋਟ 'ਚ 24, ਮੋਹਾਲੀ ਦੇ ਵਿੱਚ 18, ਤਰਨਤਾਰਨ ਸੰਗਰੂਰ ਦੇ ਵਿੱਚ 15 ਤੇ ਪਟਿਆਲਾ ਦੇ ਵਿੱਚ 14 ਜਿਹੜੇ ਮਾਮਲੇ ਸੀ ਇਹ ਨਵੇਂ ਸਾਹਮਣੇ ਜਿਹੜਾ ਨੇ ਉਹ ਆਏ ਨੇ ਜੀ। ਤੋ ਜਿਹੜੇ ਇਹਦੇ ਨਾਲ ਲੱਗੂਗਾ ਥੋੜਾ ਇਹ ਹੈ ਕਿ ਜਿਹੜੇ ਜਿੱਥੇ 5 ਤਰੀਕ ਨੂੰ ਇਹਨਾਂ ਨੇ ਭੂਮੀ ਪੂਜਨ ਕਰਨਾ, ਉੱਥੋਂ ਦੇ ਜਿਹੜਾ ਇੱਕ ਪੁਜਾਰੀ ਆ ਮੇਨ, ਉਹਦੇ ਸਣੇ ਜਿਹੜੇ 16 ਪੁਲਿਸ ਵਾਲੇ ਜਿਨ੍ਹਾਂ ਦੀ ਡਿਊਟੀ ਉੱਥੇ ਜਿਹੜੀ ਇਹ ਰਾਮਲੱਲਾ ਜ਼ਮੀਨ ਦਾ ਜਿਹੜਾ ਹਿੱਸਾ ਜਿੱਥੇ ਭੂਮੀ ਪੂਜਨ ਹੋਣਾ ਉੱਥੇ ਲੱਗੀ ਹੋਈ ਆ, ਉਹ ਵੀ ਪੋਜ਼ੀਟਿਵ ਆਏ ਨੇ। ਜਿਹਦੇ ਨਾਲ ਇੱਕ ਵੱਡਾ ਸਵਾਲ ਹੀ ਹੈ ਕਿ ਜਿਹੜਾ ਜੀ ਉਹ ਲੱਗ ਗਿਆ ਮੰਦਿਰ ਦੇ ਪੁਜਾਰੀ ਦੇ ਹੋਰ ਕੌਣ ਸੰਪਰਕ 'ਚ ਆਏ, ਕਿਸੇ ਨੂੰ ਨਹੀਂ ਪੁੱਛਿਆ ਗਿਆ। ਉਹਨੂੰ ਅਜੇ ਤੱਕ ਕਿਸੇ ਨੂੰ ਕੁਆਰੰਟਾਈਨ ਜਿਹੜਾ ਉਹ ਨਹੀਂ ਕੀਤਾ ਗਿਆ। ਜਦੋਂ ਕਿ ਜਿਹੜਾ ਪਿਛਲੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜਾ ਯੋਗੀ, ਉਹ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਵਾਸਤੇ ਉਹਨੇ ਇਸ ਕੰਪਲੈਕਸ ਦਾ ਦੌਰਾ ਕੀਤਾ ਸੀ। ਫੋਟੋਆਂ ਦੇ ਵਿੱਚ ਪੁਜਾਰੀ ਪ੍ਰਦੀਪ ਦਾਸ ਜਿਹੜਾ ਉਹ ਮੁੱਖ ਮੰਤਰੀ ਦੇ ਨਾਲ ਖੜਾ, ਔਰ ਉਹਦੇ ਨਾਲ ਰਾਮ ਜਨਮ ਭੂਮੀ ਦੇ ਮੁੱਖ ਪੁਜਾਰੀ ਆਚਾਰਿਆ ਸਤਿੰਦਰ ਦਾਸ ਵੀ ਜਿਹੜਾ ਉਹ ਖੜਾ।
ਜਿਨ੍ਹਾਂ ਨੇ 5 ਅਗਸਤ ਨੂੰ ਇੱਥੇ ਜਿਹੜੀ ਇਹ ਪੂਜਾ ਕਰਨੀ, ਉਹਨਾਂ ਨੂੰ ਅਜੇ ਤੱਕ ਕੁਆਰੰਟਾਈਨ ਜਿਹੜਾ ਵੀ ਉਹ ਨਹੀਂ ਕੀਤਾ ਗਿਆ, ਜਿਹੜੇ ਕਿ ਵੱਡੀ ਮੁਸੀਬਤ ਬਣ ਸਕਦੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਸਰਕਾਰ ਨੇ ਜਿਹੜਾ ਖੂਨ ਵੇਚਣ ਦਾ ਫੈਸਲਾ ਸੀ ਉਹ ਵਾਪਸ ਲਿਆ। ਦੇਖੋ, ਇਹ ਨਹੀਂ ਸਮਝ ਕੇ ਇਹ ਪੰਜਾਬ ਸਰਕਾਰ ਦੇ ਇਹ ਕਿਹੜੇ ਸੁਆਹ ਖਿਲਾਰ ਨੇ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਪਹਿਲਾਂ ਦਬਾਉਂਦੇ ਆ, ਮੁੜ ਕੇ ਉਹਨਾਂ ਨੂੰ ਵਾਪਸ ਜਿਹੜਾ ਵੀ ਉਹ ਕਰਾਉਂਦੇ ਆ। ਅੱਜ ਜਿਹੜਾ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੇ ਜਿਹੜੇ ਵਿਰੋਧੀ ਧਿਰ ਦੇ ਨੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਘੇਰਨੀ ਸੀ ਇਸ ਮਸਲੇ ਨੂੰ ਲੈ ਕੇ। ਅਸਲ ਦੇ ਵਿੱਚ ਮਸਲਾ ਜਿਹੜਾ ਜੀ ਉਹ ਕੀ ਆ ਕਿ ਪਹਿਲਾਂ ਦਿੱਲੀ ਦੇ ਵਿੱਚ ਪਲਾਜ਼ਮਾ ਥੈਰੇਪੀ ਦੇ ਵਾਸਤੇ ਪਲਾਜ਼ਮਾ ਬੈਂਕ ਬਣਾਏ ਗਏ ਸੀ, ਜਿਹੜਾ ਕਿ ਵਿਸ਼ਵ ਦਾ ਪਹਿਲਾ ਬੈਂਕ। ਦਿੱਲੀ ਦੇ ਵਿੱਚ ਜਿਹੜਾ ਇਹ ਇਸ ਤਰੀਕੇ ਦੇ ਨਾਲ ਵਰਕ ਇਹਨੇ ਕੀਤਾ, ਮੈਂ ਤੁਹਾਨੂੰ ਪਹਿਲਾਂ ਦੱਸੇ ਆ ਜੀ ਕੁਝ ਅੰਕੜੇ ਜਿਹੜੇ ਉੱਥੇ ਇਹ ਕਾਫੀ ਹੱਦ ਤੱਕ ਜਿਹੜਾ ਵੀ ਉਹ ਸਫਲ ਹੁੰਦਾ ਦੀਂਦਾ ਉੱਥੇ, ਕਿਉਂਕਿ ਇਹ ਖੂਨ ਦੇ ਸੈਂਪਲ ਨੇ ਜੀ, ਖੂਨ ਹੈ ਜਿਹੜਾ ਤੁਸੀਂ ਦੇਣਾ। ਕਰਨਾ ਕੀ ਹੁੰਦਾ ਜੀ ਕਿ ਇਹ ਜਿਹੜੇ ਤੁਹਾਨੂੰ ਗਰੁੱਪ ਦਾ ਚਾਹੀਦਾ ਉਹ ਲੈ ਕੇ ਜਿਹੜੇ ਗਰੁੱਪ ਦੇ ਤੁਸੀਂ ਹੋ ਉਹਦਾ ਤੁਹਾਨੂੰ ਦੇਣਾ ਪੈਂਦਾ, ਉਹਦਾ ਜਿਹੜਾ ਜੀ ਸੈਂਪਲ ਉਹਨਾਂ ਖੂਨ ਜਿਹੜਾ ਦੇਣਾ ਪੈਂਦਾ। ਉੱਥੇ ਇਹ ਹੈਗੀ ਸਲਿੱਪ ਕਿ ਤੁਸੀਂ ਇਹ ਖੂਨ ਲੈ ਜਾਓ ਪਲਾਜ਼ਮਾ ਤਾਂ ਕਿ ਮਰੀਜ਼ ਜਿਹੜਾ ਠੀਕ ਹੋ ਜਾਏ। ਉਦੋਂ ਬਾਅਦ ਤੁਸੀਂ ਜਦੋਂ ਤੁਹਾਡੇ ਕੋਲ ਹੈਗਾ ਤੁਸੀਂ ਜਿਹੜਾ ਜੀ ਬਲੱਡ ਬੈਂਕ ਦੇ ਵਿੱਚ ਲਿਆ ਕੇ ਦੇ ਦੇਣਾ, ਨਹੀਂ ਵੀ ਹੈਗਾ ਇਹ ਮਦਦ ਕੀਤੀ ਜਾ ਰਹੀ ਹੈ। ਉਹਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਵੀ ਪਲਾਜ਼ਮਾ ਬੈਂਕ ਖੁੱਲਿਆ, ਪਟਿਆਲੇ ਦੇ ਵਿੱਚ ਖੁੱਲਿਆ, ਹੁਣ ਅੰਮ੍ਰਿਤਸਰ ਤੇ ਫਰੀਦਕੋਟ ਦੇ ਵਿੱਚ ਖੋਲਣ ਗਈ ਆ ਕਰਨੀ। ਮੁੱਖ ਮੰਤਰੀ ਸਾਹਿਬ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਅਪੀਲ ਕਰ ਰਹੇ ਆ, ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਪਲਾਜ਼ਮਾ ਦਾਨ ਦਿਓ। ਇਹ ਦਾਨ ਸਿਰਫ ਉਹੀ ਬੰਦਾ ਦੇ ਸਕਦਾ ਜੀ ਜਿਹਨੇ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਸੀ ਪਰ ਬਾਅਦ ਦੇ ਵਿੱਚ ਉਹ ਠੀਕ ਹੋ ਗਿਆ, ਉਹ ਨੈਗੇਟਿਵ ਆ ਗਿਆ। ਉਹਨਾਂ ਨੂੰ ਤਾਂ ਤੁਸੀਂ ਅਪੀਲ ਕਰ ਰਹੇ ਹੋ ਕਿ ਇਹ ਤੁਸੀਂ ਦਾਨ ਜਿਹੜਾ ਕਰੋ। ਤੇ ਅੱਗੋਂ ਸਰਕਾਰ ਨੇ ਫੈਸਲਾ ਇਹ ਕਰ ਦਿੱਤਾ ਕਿ ਜੇ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਉਹਨਾਂ ਨੇ ਜਿਨ੍ਹਾਂ ਨੇ ਇਹ ਪਲਾਜ਼ਮਾ ਦੇ ਨਾਲ ਕਿਸੇ ਦਾ ਇਲਾਜ ਕਰਨਾ, ਉਹਨਾਂ ਨੂੰ 20,000 ਰੁਪਏ ਦਾ ਪਰ ਇੱਕ ਮਰੀਜ਼ ਦਾ ਇਹ ਪਲਾਜ਼ਮਾ ਵੇਚਿਆ ਜਾਊਗਾ, ਜਿਹੜਾ ਪਲਾਜ਼ਮਾ ਬੈਂਕ ਤੋਂ ਇਹਨਾਂ ਨੂੰ ਜਿਹੜਾ ਉਹ ਮਿਲੂਗਾ। ਹੁਣ ਸਵਾਲ ਇਹ ਹੈ ਕਿ ਜਦੋਂ ਤੁਸੀਂ ਇੱਕ ਪਾਸੇ ਤਾਂ ਲੋਕਾਂ ਨੂੰ ਅਪੀਲ ਕਰਕੇ ਉਹਨਾਂ ਤੋਂ ਮੁਫਤ ਲੈ ਰਹੇ ਹੋ, ਜਿਹੜੇ ਲੋਕ ਪੋਜ਼ਿਟਿਵ ਸੀ ਹੁਣ ਨੈਗੇਟਿਵ ਆ ਗਏ, ਤੁਹਾਡੀ ਅਪੀਲ ਦੇ ਉੱਤੇ ਉਹ ਪਲਾਜ਼ਮਾ ਦਾਨ ਦੇਣ ਦੇ ਵਾਸਤੇ ਇੰਟਰਸਟ ਜਿਹੜਾ ਵੀ ਉਹ ਲੈ ਰਹੇ ਆ, ਉਹ ਦੇ ਰਹੇ ਆ ਵੀ ਚਲੋ ਜੇ ਉਹਨਾਂ ਦੀ ਮਦਦ ਦੇ ਨਾਲ ਕਿਸੇ ਹੋਰ ਦੀ ਜਾਨ ਬਚ ਜਾਵੇ ਤੇ ਵੱਡੀ ਗੱਲ ਆ। ਸਰਕਾਰ ਉਹਨਾਂ ਦਾ ਖੂਨ ਵੇਚਣ ਦੇ ਵਾਸਤੇ ਜਿਹੜਾ ਜੀ ਤੁਰ ਪਈ। ਜਦੋਂ ਇਹਦਾ ਰੌਲਾ ਜਿਹੜਾ ਜੀ ਉਹ ਕੱਲ੍ਹ ਖਾਸ ਤੌਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ ਤੇ ਕੱਲ੍ਹ ਦੇਰ ਸ਼ਾਮ ਗਿਆ ਹੋਇਆ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਜਿਹੜੀ ਜੀ ਪ੍ਰੈਸ ਰਿਲੀਜ਼ ਆ ਗਈ ਕਿ ਇਹ ਪਲਾਜ਼ਮਾ ਨੂੰ ਵੇਚਣ ਵਾਲਾ ਫੈਸਲਾ ਵਾਪਸ ਅਸੀਂ ਲੈ ਰਹੇ ਹਾਂ। ਮਤਲਬ ਕਿ ਸਰਕਾਰ ਮੁੱਕਰੀ ਨਹੀਂ ਇਸ ਗੱਲ ਤੋਂ ਵੀ ਉਹ ਪਲਾਜ਼ਮਾ ਉਹਨਾਂ ਨੇ ਵੇਚਣਾ ਸੀ। ਇਹ ਕਿਹਾ ਕਿ ਵੇਚਣ ਵਾਲਾ ਫੈਸਲਾ ਜਿਹੜਾ ਜੀ ਅਸੀਂ ਵਾਪਸ ਲੈ ਰਹੇ ਹਾਂ। ਮੈਂ ਜੇ ਇਸ ਦਿਨ ਗੱਲ ਕੀਤੀ ਜੀ, ਇੱਕ ਤਾਂ ਸਲਾਹਕਾਰ ਹੁੰਦੇ ਆ, ਇੱਕ ਸਵਾਹ ਖਿਲਾਰ ਹੁੰਦੇ ਆ। ਜਿਹੜੇ ਸਵਾਹ ਖਿਲਾਰ ਨੇ ਉਹ ਇੱਦਾਂ ਦੇ ਫੈਸਲੇ ਜਿਹੜੇ ਆ ਉਹ ਕਰਵਾਉਂਦੇ ਆ। ਸ਼ਾਇਦ ਇਸ ਕਰਕੇ ਵੀ ਪੰਜਾਬ ਦੇ ਖਜ਼ਾਨੇ 'ਚ ਸ਼ਾਇਦ ਇਹਦੇ ਨਾਲ ਹੀ ਕੁਛ ਰੌਣਕ ਜਿਹੜੀ ਹੈ ਜੀ ਉਹ ਲੱਗ ਜਾਵੇ, ਇਸ ਕਰਕੇ ਇਹ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਸੀ। ਚੰਗੀ ਗੱਲ ਹੈ, ਫੈਸਲਾ ਜਿਹੜਾ ਜੀ ਉਹ ਵਾਪਸ ਲੈ ਲਿਆ ਗਿਆ। ਪਰ ਗੱਲ ਇਹ ਹੁੰਦੀ ਹੈ ਕਿ ਇਸ ਚੀਜ਼ ਤੋਂ ਕੁਛ ਸਿੱਖਿਆ ਜਿਹੜਾ ਵੀ ਉਹ ਜਾਵੇ, ਅੱਗੋਂ ਅਜਿਹੇ ਫੈਸਲੇ ਕਮ ਸੇ ਕਮ ਜਿਹੜੇ ਲੋਕਾਂ ਦੇ ਵਿਰੋਧੀ ਫੈਸਲੇ ਉਹ ਨਾ ਲਏ ਜਾਣ ਜੀ। ਤੇ ਅੱਗੇ ਗੱਲ ਕਰਦੇ ਹਾਂ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁਸ਼ਲ ਦੇ ਵਿੱਚ 5 ਬੰਦੇ ਆ ਜਿਹੜੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਇਸ ਦੁਨੀਆ ਤੋਂ ਤੁਰ ਗਏ, ਪਰ ਉਹਨਾਂ ਦਾ ਪੋਸਟਮਾਰਟਮ ਵੀ ਨਹੀਂ ਹੋਇਆ। ਦੇਖੋ, ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਦੀ ਸਮਗਲਿੰਗ ਆ ਇਹ ਬਹੁਤ ਵੱਡਾ ਮੁੱਦਾ ਹੈ। ਇਹ ਲੋਕਾਂ ਲਈ ਮੁੱਦਾ ਹੈ। ਇਹ ਇਸ ਪੱਖੋਂ ਵੀ ਮੁੱਦਾ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਵੱਡਾ ਖੋਰਾ ਜਿਹੜਾ ਉਹ ਲੱਗ ਰਿਹਾ। ਜੇ ਨਹੀਂ ਕਿਸੇ ਨੂੰ ਪਰਵਾਹ ਹੈ ਤਾਂ ਉਹ ਪੰਜਾਬ ਸਰਕਾਰ ਨੂੰ। ਜਦੋਂ 77 ਵਾਲਾ ਮਾਮਲਾ ਉਭਰਿਆ, 77 ਨੂੰ ਲਾਇਆ ਜਾਵੇ ਤਾਂ ਉਦੋਂ ਜਿਹੜੇ ਟਵੀਟ ਸੀਗੇ ਜੀ ਉਹ ਕਾਂਗਰਸ ਦੇ ਹੀ MLA ਨੇ ਲਗਾਤਾਰ ਕੀਤੇ ਸੀ। ਇਹਨਾਂ ਟਵੀਟ ਦੇ ਵਿੱਚ ਇਹ ਵੀ ਦੱਸਿਆ ਸੀ ਵੀ ਇਹਦੇ ਵਿੱਚ ਕੌਣ ਲੋਕ ਸ਼ਾਮਲ ਨੇ ਤੇ ਹੁਣ ਸਾਬਕਾ ਹੋ ਗਏ ਜਿਹੜੇ ਚੀਫ ਸਕੱਤਰ ਨੇ ਉਹਨਾਂ ਦਾ ਜਿਹੜਾ ਮੁੰਡਾ ਉਹਦੇ ਕਿਹਦੇ ਨਾਲ ਲਿੰਕ ਨੇ, ਮਤਲਬ ਕਿ ਜਿਹੜੇ ਸ਼ਰਾਬ ਦਾ ਧੰਦਾ ਕਰਦੇ ਆ। ਹੁਣ ਜਿਹੜੀ ਇਲੀਗਲ ਸ਼ਰਾਬ ਆ ਜੀ ਉਹ ਕਿਉਂਕਿ ਤੇਜ਼ੀ ਦੇ ਨਾਲ ਬਣਾਈ ਜਾਂਦੀ ਆ। ਜਿਹੜੀ ਇੱਥੇ ਪੰਜਾਬ ਦੇ ਪਟਿਆਲੇ ਦੇ ਵਿੱਚ ਫੜੀ ਸੀਗੀ ਫੈਕਟਰੀ ਜਾਂ ਇੱਕ ਖੰਨੇ ਨੇੜੇ ਫੜੀ ਸੀ, ਉਹ ਕੋਈ ਡਿਸਟਿਲਰੀ ਨਹੀਂ ਸੀ। ਕੈਮੀਕਲ ਜਿਹੜੇ ਆ ਜੀ ਉਹ ਪਾ ਕੇ ਇਹ ਸ਼ਰਾਬ ਤਿਆਰ ਕੀਤੀ ਜਾਂਦੀ ਆ, ਜਿਹੜੀ ਕਿ ਬਿਨਾਂ ਕਿਸੇ ਸ਼ੱਕ ਦੇ ਅਜਿਹਾ ਨੁਕਸਾਨ ਉਹ ਕਰ ਸਕਦੀ ਸੀ ਤੇ ਕਰ ਦਿੱਤਾ।
ਤਰਸਿੱਕਾ ਥਾਣਾ ਪੈਂਦਾ ਜੰਡਿਆਲਾ ਗੁਰੂ ਦੇ ਨੇੜੇ, ਤੇ ਉਹਦਾ ਪਿੰਡ ਹੈ ਮੁੱਛਲ, ਕਾਫੀ ਵੱਡਾ ਪਿੰਡ ਆ। 5 ਜਣਿਆਂ ਦੀ ਮੌਤ ਜਿਹੜੀ ਆ ਜੀ ਉਹ ਭੇਦ ਭਰੇ ਹਾਲਾਤ ਦੇ ਵਿੱਚ ਹੋ ਗਈ ਆ। 4 ਜਣੇ ਮੁੱਛਲ ਪਿੰਡ ਦੇ ਸੀਗੇ, ਉਹਦੇ ਨਾਲ ਲੱਗਵਾ ਪਿੰਡ ਹੈ ਤਾਂਗੜਾ, ਇੱਕ ਉੱਥੋਂ ਦਾ ਜਿਹੜਾ ਉਹ ਸੀਗਾ ਘੱਟੋ ਘੱਟ ਉਮਰ ਦਾ 25 ਸਾਲ ਦਾ ਸੀ, ਤੇ ਵੱਧ ਤੋਂ ਵੱਧ ਉਮਰ ਦਾ 70 ਸਾਲ ਦਾ ਜਿਹੜਾ ਉਹ ਵਿਅਕਤੀ ਸੀਗਾ। ਹੁਣ ਜਦੋਂ ਇਹ ਮੌਤਾਂ ਹੋ ਗਈਆਂ ਤੇ ਇਲਾਕੇ ਦੇ ਵਿੱਚ ਹਾਹਾਕਾਰ ਜਿਹੜੀ ਸੀ ਉਹ ਇਸ ਗੱਲ ਨੂੰ ਲੈ ਕੇ ਮਚ ਗਈ। ਘਰਦਿਆਂ ਨੂੰ ਪਤਾ ਕਿ ਇਹਨਾਂ ਦੀ ਡੈਥ ਜਿਹੜੀ ਆ ਉਹ ਕਿਉਂ ਹੋਈ ਹੈ। ਡੈਥ ਇਹਨਾਂ ਦੀ ਜ਼ਹਿਰੀਲੀ ਸ਼ਰਾਬ ਜਿਹੜੀ ਆਉਂਦੀ ਆ ਇਲੀਗਲ, ਉਹਦੇ ਕਰਕੇ ਜਿਹੜੀ ਆ ਉਹ ਹੋਈ ਹੈ। ਤੁਸੀਂ ਦੇਖੋ, ਜਦੋਂ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਦਾ, ਉਹਨਾਂ ਨੇ ਕੀ ਕੀਤਾ, ਡੈਥ ਹੋਈ ਤੇ ਨਾਲ ਦੇ ਨਾਲ ਇਹਨਾਂ ਨੂੰ ਪਿੰਡਾਂ ਨੂੰ ਘੇਰ ਕੇ ਘਰਦਿਆਂ ਨੂੰ ਇਹ ਕਿਹਾ ਕਿ ਛੇਤੀ ਛੇਤੀ ਕਰੋ, ਛੇਤੀ ਸੰਸਕਾਰ ਜਿਹੜਾ ਜੀ ਉਹ ਕਰਾਓ। ਇਹਨਾਂ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ। ਵੀ ਪੋਸਟਮਾਰਟਮ ਹੋ ਗਿਆ ਤੇ ਉਸ ਤੋਂ ਬਾਅਦ ਇਹ ਕਹਾਣੀ ਜਿਹੜੀ ਹੈ ਜੀ ਉਹ ਫੜੀ ਜਾਊਗੀ ਕਿ ਕਿਹੜੇ ਤਰੀਕੇ ਦੇ ਨਾਲ ਇਹਨਾਂ ਦੀ ਮੌਤ ਜਿਹੜੀ ਆ ਉਹ ਹੋਈ ਹੈ। ਹੁਣ ਜਿਹੜਾ SHO ਆ ਉੱਥੋਂ ਦਾ, ਉਹ ਇਹ ਕਹਿੰਦਾ ਕਿ ਜਿਹੜੇ ਮਰਨ ਵਾਲਿਆਂ ਦੇ ਪਰਿਵਾਰ ਵਾਲੇ ਕੋਈ ਕਾਰਵਾਈ ਜਿਹੜੀ ਉਹ ਨਹੀਂ ਸੀ ਕਰਵਾਉਣਾ ਚਾਹੁੰਦੇ। ਇਹ ਮਹਿਜ਼ ਉਹਨਾਂ ਦੇ ਮੋਢੇ ਦੇ ਉੱਤੇ ਰੱਖ ਕੇ ਚਲਾਉਣ ਦੀ ਜਿਹੜੀ ਕੋਸ਼ਿਸ਼ ਆ, ਕਿਉਂਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਸਿਆਸੀ ਲੋਕਾਂ ਦੀ ਪੁਸ਼ਤ ਪਨਾਹੀ ਦੇ ਵਿੱਚ ਪੰਜਾਬ ਦੇ ਵਿੱਚ ਇਹ ਨਜਾਇਜ਼ ਸ਼ਰਾਬ ਦਾ ਧੰਦਾ ਜਿਹੜਾ ਵੀ ਉਹ ਇਸ ਵੇਲੇ ਸਿਖਰ ਦੇ। ਬਿਲਕੁਲ ਜੀ, ਬਹੁਤ ਕੁਝ ਲੁਕੋ ਗਿਆ ਉਹਦੇ ਵਿੱਚ। ਤੇ ਅੱਗੇ ਕਾਫੀ ਟਾਈਮ ਤੋਂ ਗੱਲਬਾਤ ਕਰ ਰਹੇ ਆ 267 ਸਰੂਪਾਂ ਦੀ, ਜਿਹੜੇ ਪਤਾ ਨਹੀਂ ਕਿੱਥੇ ਚੜਾ ਦਿੱਤੇ ਗਏ ਆ, ਤੇ ਕੀ ਕਾਰਨ ਆ ਕਿ ਉਸ ਦੀ ਜਾਂਚ ਤੋਂ ਜਿਹੜੇ ਰਿਟਾਇਰਡ ਸੁਪਰਡੈਂਟ ਆ ਉਹ ਵੀ ਪਿੱਛੇ ਹਟੀ ਆ? ਕੀ ਕੋਈ ਡੂੰਘਾ ਹੀ ਮਾਮਲਾ ਹੋਊਗਾ? ਇਹ ਰਿਟਾਇਰਡ ਜੱਜ ਸਨ ਦੀ ਨਵਤਾ ਸਿੰਘ ਜੀ, ਜਿਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਨਿਯੁਕਤ ਕੀਤਾ ਸੀਗਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜ ਨਵਤਾ ਸਿੰਘ, ਤੇ ਇੱਕ ਇਹਦੇ ਵਿੱਚ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਡਾਕਟਰ ਈਸ਼ਰ ਸਿੰਘ ਹੋਰਾਂ ਨੂੰ ਇਹ ਜਾਂਚ ਸੌਂਪੀ ਗਈ ਸੀ। 1 ਮਹੀਨੇ ਦੇ ਵਿੱਚ ਇਹਨਾਂ ਨੇ ਜਾਂਚ ਜਿਹੜੀ ਹੈ ਉਹ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ, ਮਾਮਲਾ 2016 ਦਾ, ਉਦੋਂ ਇਹ ਜਿਹੜੇ ਸਰੂਪ ਸੀ ਗਾਇਬ ਹੋ ਗਏ। ਨਾ ਇੱਥੇ ਕੋਈ ਰਿਕਾਰਡ ਰੱਖਿਆ ਗਿਆ। ਇਹ ਗੱਲ ਕਹਿ ਦਿੱਤੀ ਕਿ ਇੱਥੋਂ ਸਰੂਪ ਜਿਹੜੇ ਸੀ ਉਹ ਲਿਜਾ ਕੇ ਗੋਇੰਦਵਾਲ ਸਾਹਿਬ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ, ਕਿਉਂਕਿ ਉੱਥੇ ਅੱਗ ਲੱਗ ਗਈ ਸੀ ਤੇ ਛਾਪੇਖਾਨੇ ਦੇ ਵਿੱਚ, ਜਿਹਦੇ ਕਰਕੇ ਇਹ ਸੜ ਗਏ। ਇਹ ਗੱਲ ਜਿਹੜੀ ਸੀ ਉਹ ਆਖੀ। ਨਾ ਇਹਨਾਂ ਦਾ ਰਿਕਾਰਡ ਇੱਥੇ ਜਿਹੜਾ ਸੀ ਉਹ ਛਾਪੇਖਾਨੇ ਦੇ ਵਿੱਚ ਰੱਖਿਆ ਗਿਆ, ਨਾ ਇਹਨਾਂ ਦਾ ਕੋਈ ਰਿਕਾਰਡ ਜਿਹੜਾ ਸੀ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਰੱਖਿਆ ਗਿਆ। ਇਹ ਗੱਲ ਜਦੋਂ ਤੋਂ ਇਹ ਮਾਮਲਾ ਉੱਭਰਿਆ ਕਿਉਂ? ਉਹ ਇਸ ਕਰਕੇ ਉੱਭਰਿਆ ਕਿ ਜਿਹੜਾ ਇੱਕ ਮੁੱਖ ਸਹਾਇਕ ਸੀ ਉਹ ਰਿਟਾਇਰ ਹੋ ਰਿਹਾ ਸੀ। ਜਦੋਂ ਨਵੇਂ ਨੇ ਚਾਰਜ ਲਿਆ ਤੇ ਚਾਰਜ ਦਾ ਇਹ ਹੁੰਦਾ ਕਿ ਪੂਰਾ ਕਰਨਾ ਸਾਰਾ ਜਿਹੜਾ ਜੀ, ਉਹਨੇ ਕਿਹਾ ਜਦੋਂ ਸਾਰਾ ਪੂਰਾ ਕਰਦਾ ਵੀ ਆਹ ਕਿੱਥੇ ਆ 267, ਉੱਥੋਂ ਇਹ ਗੱਲ ਜਿਹੜੀ ਉਹ ਨਿਕਲਣੀ ਸ਼ੁਰੂ ਹੋਈ। ਗੱਲਾਂ ਇਹ ਬਾਹਰ ਜਿਹੜੀਆਂ ਸਾਹਮਣੇ ਆਈਆਂ ਕਿ ਉਦੋਂ 2016 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਬਹੁਤ ਭਖਿਆ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਉਦੋਂ ਦੇ ਡਿਪਟੀ ਮੁੱਖ ਮੰਤਰੀ, ਉਦੋਂ ਦੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਿ ਕੇ ਇਹ ਮਾਮਲਾ ਦਬਵਾ ਦਿੱਤਾ, ਜਾਂ ਇਹ ਕਿਹਾ ਕਿ ਬਾਹਰ ਇਹਦੀ ਧੂੰਆਂ ਇਹਦਾ ਨਾ ਨਿਕਲੇ, ਵੀ ਪਹਿਲਾਂ ਹੀ ਅਕਾਲੀ ਸਰਕਾਰ ਜਿਹੜੀ ਆ ਉਹ ਫਸੀ ਹੋਈ ਆ ਬੇਅਦਬੀ ਵਾਲੇ ਮਾਮਲੇ ਦੇ ਵਿੱਚ, ਇਹਦੇ ਬਾਹਰ ਨਿਕਲ ਆਇਆ ਤੇ ਉਹਨਾਂ ਦਾ ਨੁਕਸਾਨ ਹੋਊਗਾ। ਹੁਣ ਜਦੋਂ ਇਹ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆ ਗਿਆ ਤੇ ਮਨੁੱਖੀ ਅਧਿਕਾਰ ਜਿਹੜੀ ਸੰਸਥਾ ਹੈ ਜਿਹਦੀ ਅਗਵਾਈ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਕਰਦੇ, ਉਹਨਾਂ ਨੇ ਇਹ ਮਾਮਲਾ ਚੁੱਕਿਆ। ਜਦੋਂ ਇਹ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਅੰਤਰਿਮ ਕਮੇਟੀ ਦੀ ਮੀਟਿੰਗ ਜਿਹੜੀ ਸੀ ਉਹ 72 ਘੰਟਿਆਂ ਦੇ ਵਿੱਚ ਰਖਵਾਈ ਗਈ। ਰਖਵਾ ਕੇ ਗਲਗਲਾਵਾ ਜਿਹੜਾ ਸੀ ਉਹ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਪਾ ਦਿੱਤਾ ਗਿਆ ਵੀ ਆਹ ਲਓ ਫੜੋ ਤੇ ਕਰਾਓ ਜਾਂਚ। ਉਹਨਾਂ ਨੇ ਇੱਕ ਚੰਗਾ ਜ਼ਰੂਰ ਕੀਤਾ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਿਹੜੇ ਰਿਟਾਇਰਡ ਨੇ ਨਵਿਤਾ ਸਿੰਘ ਹੁਰੀ, ਉਹਨਾਂ ਨੂੰ ਲਾ ਦਿੱਤਾ ਇਹਦੇ ਉੱਤੇ। ਉਹਨਾਂ ਨੇ ਜਾਂਚ ਸ਼ੁਰੂ ਕਰਤੀ। 2 ਵਾਰੀ ਜਿਹੜਾ ਸਾਬਕਾ ਸਹਾਇਕ ਹੈ ਉਹਨੂੰ ਸੱਦਿਆ ਗਿਆ, ਬਹੁਤ ਲੰਬੀ ਪੁੱਛਗਿੱਛ ਉਹਦੇ ਤੋਂ ਕੀਤੀ। ਇੱਕ ਦਿਨ ਕੋਈ 7 ਘੰਟੇ ਤੇ ਦੂਜੇ ਦਿਨ ਕੋਈ 6.5 ਘੰਟੇ ਪੁੱਛਗਿੱਛ ਜਿਹੜੀ ਉਹਦੇ ਤੋਂ ਕੀਤੀ ਗਈ। ਅਜੇ ਸੈਟਿਸਫੈਕਸ਼ਨ ਜਿਹੜੀ ਹੈ ਉਹ ਨਹੀਂ ਸੀ ਮਿਲੀ ਜਿੰਨੀਆਂ ਕਨਸੋਆਂ ਨੇ। ਹੁਣ ਸਵਾਲ ਵੱਡਾ ਇਹ ਖੜਾ ਹੋ ਗਿਆ ਕਿ ਨਵਿਤਾ ਸਿੰਘ ਹੁਰੀ ਇਹ ਜਾਂਚ ਛੱਡ ਗਏ ਗੱਲ। ਇਹਦੇ ਉਹਨਾਂ ਨੇ ਜਥੇਦਾਰ ਸਾਹਿਬ ਦੇ ਮੁਤਾਬਕ, ਨਵਿਤਾ ਸਿੰਘ ਹੁਰੀ ਸਾਹਮਣੇ ਨਹੀਂ ਆਏ ਅਜੇ, ਜਥੇਦਾਰ ਸਾਹਿਬ ਦੇ ਮੁਤਾਬਕ ਉਹਨਾਂ ਨੇ ਕੋਈ ਘਰੇਲੂ ਕਾਰਨਾਂ ਕਰਕੇ ਇਹ ਜਾਂਚ ਜਿਹੜੀ ਹੈ ਜੀ ਉਹ ਛੱਡ ਦਿੱਤੀ। ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਹੋਣ, ਕਿਸੇ ਘਰੇਲੂ ਕਾਰਨ ਕਰਕੇ ਉਹ ਜਾਂਚ ਛੱਡ ਦੇਣ, ਗੱਲ ਕਿਸੇ ਦੇ ਵੀ ਹੱਥ ਤੋਂ ਥਾਂ ਨਹੀਂ ਉਤਰਦੀ। ਜੇ ਉਹਨਾਂ ਨੇ ਇਹ ਜਾਂਚ ਨਾ ਕਰਨੀ ਹੁੰਦੀ
ਉਹ ਇਹਦੀ ਹਾਮੀ ਕਿਉਂ ਭਰਦੇ? ਆਫਟਰ ਆਲ ਜਦੋਂ ਅਨਾਉਂਸਮੈਂਟ ਕੀਤੀ ਗਈ ਆ, ਉਹਨਾਂ ਤੋਂ ਸਹੀ ਪਵਾ ਕੇ ਅਨਾਉਂਸਮੈਂਟ ਕੀਤੀ ਗਈ ਹੋਊਗੀ। ਕਦੀ ਵੀ ਇਸ ਤਰ੍ਹਾਂ ਅਨਾਉਂਸਮੈਂਟ ਨਹੀਂ ਕੀਤੀ ਜਾਂਦੀ ਕਿ ਫਲਾਣਾ ਬੰਦਾ ਜਾਂਚ ਕਰੂਗਾ ਤੇ ਮੁੜ ਕੇ ਉਹਨੂੰ ਬਾਅਦ ਦੇ ਵਿੱਚ ਉਹਨੂੰ ਸੰਪਰਕ ਕੀਤਾ ਜਾਵੇ ਵੀ ਤੇਰਾ ਨਾਂ ਅਸੀਂ ਦੇ ਦਿੱਤਾ ਤੇ ਤੂੰ ਜਾਂਚ ਕਰਨੀ। ਪਹਿਲਾਂ ਉਹਨੂੰ ਪੁੱਛਿਆ ਜਾਂਦਾ। ਹੁਣ ਇਹਦੇ ਵਿੱਚ ਜਿਹੜਾ ਉਹ ਸਾਬਕਾ ਸਹਾਇਕ ਸਕੱਤਰ ਹੈ, ਉਹਨੇ ਕੀ ਭੇਦ ਖੋਲ੍ਹੇ, ਇਹ ਵੱਡਾ ਸਵਾਲ ਹੈ, ਕਿਉਂਕਿ ਅਜੇ ਜਾਂਚ ਬਹੁਤੀ ਉਹਦੇ ਤੋਂ ਹੀ ਜਿਹੜੀ ਉਹ ਕੀਤੀ ਗਈ ਸੀ, ਉਹਦੇ ਤੋਂ ਹੀ ਪੁੱਛ ਕੇ ਜਿਹੜੀ ਉਹ ਕੀਤੀ ਗਈ ਸੀ। ਇਹ ਵੱਡੇ ਸਵਾਲ ਜਿਹੜੇ ਆ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਉੱਭਰਨਗੇ। ਅਕਾਲ ਤਖਤ ਦੇ ਜਥੇਦਾਰ ਦੇ ਦਫ਼ਤਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਜੀ ਹੁਣ ਕਿ ਜਿਹੜੇ ਡਾਕਟਰ ਈਸ਼ਰ ਸਿੰਘ ਨੇ, ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਆ, ਉਹੀ ਜਾਂਚ ਕਰਨਗੇ। ਤੇ ਮਨੁੱਖੀ ਅਧਿਕਾਰ ਜਿਹੜੀ ਸੰਸਥਾ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਨਾ, ਅਸੀਂ ਇਹ ਗੱਲ ਜਿਹੜੀ ਕਹੀ ਸੀ ਵੀ ਨਵਿਤਾ ਸਿੰਘ ਹੋਰੀ ਇਹਦੀ ਜਾਂਚ ਕਰਨਗੇ, ਉਹਨਾਂ ਦਾ ਜਿਹੜਾ ਸਹਿਯੋਗ ਆ ਉਹ ਡਾਕਟਰ ਈਸ਼ਰ ਸਿੰਘ ਹੋਰੀ ਕਰਨਗੇ। ਇਕੱਲੇ ਡਾਕਟਰ ਈਸ਼ਰ ਸਿੰਘ ਹੋਰੀ ਜਾਂਚ ਜੇ ਕਰਨਗੇ ਤੇ ਕਹਿੰਦੇ ਸਾਨੂੰ ਮਨਜ਼ੂਰ ਨਹੀਂ, ਫਿਰ ਅਸੀਂ ਕਾਨੂੰਨੀ ਰਸਤਾ ਜਿਹੜਾ ਵੀ ਉਹ ਅਖਤਿਆਰ ਕਰਾਂਗੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਰਸਤੇ ਤੋਂ ਡਰਦੀ ਹੈ। ਇਸੇ ਕਰਕੇ ਜੇ ਸਬਜ਼ੀ ਘੁਟਾਲਾ ਸਾਹਮਣੇ ਆਉਂਦਾ ਤਾਂ ਬਦਲੀ ਕਰ ਦਿੱਤੀ ਜਾਂਦੀ ਹੈ। ਮੁਕਤਸਰ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਹੈ, ਉੱਥੇ ਜਿਹੜਾ ਦੀ ਦਾਲ ਘੁਟਾਲਾ ਸਾਹਮਣੇ ਆਉਂਦਾ, ਬਦਲੀ ਕਰ ਦਿੱਤੀ ਜਾਂਦੀ ਹੈ। ਦਿੱਲੀ ਦੇ ਵਿੱਚ ਆਟੇ ਘੁਟਾਲੇ ਦਾ ਰੌਲਾ ਜਿਹੜਾ ਜੀ ਉਹ ਚੱਲੀ ਜਾਂਦਾ। ਜਦੋਂ ਕਿਤੇ ਘੁਟਾਲਾ ਹੁੰਦਾ, ਇੱਦਾਂ ਦੇ ਘੁਟਾਲੇ ਹੁੰਦੇ ਆ, ਉਹਨੂੰ ਪੁਲਿਸ ਨੂੰ ਇਹ ਨਹੀਂ ਦਿੱਤੇ ਜਾਂਦੇ ਮਾਮਲੇ ਅੰਦਰ ਖਾਤੇ, ਆਹ ਮੈਨੇਜਰ ਇੱਥੇ ਬਦਲ ਦਿਓ, ਆਹ ਮੈਨੇਜਰ ਇੱਥੇ ਬਦਲ ਦਿਓ। ਇਹ ਸਾਰੀ ਕਹਾਣੀ ਉਹਦੇ ਵਿੱਚੋਂ ਨਿਕਲੀ ਆ। ਨਵਿਤਾ ਸਿੰਘ ਹੋਰਾਂ ਦਾ ਜਾਂਚ ਛੱਡ ਕੇ ਜਾਣਾ ਇਹਨਾਂ ਸਵਾਲਾਂ ਨੂੰ ਹੋਰ ਵੱਡੇ ਕਰ ਗਿਆ ਕਿ ਕਹਾਣੀ ਕੁਛ ਹੋਰ ਸੀ ਜਿਹੜੀ ਅਜੇ ਦੱਸੀ ਨਹੀਂ ਜਾਣੀ। ਬਿਲਕੁਲ ਜੀ, ਜੇ ਸਾਹਮਣੇ ਆ ਜਾ ਤਾਂ ਬਹੁਤ ਵਧੀਆ ਆ ਕਿ ਉਹਦੇ ਵਿੱਚ ਹੈ ਕੀ ਸੀਗਾ। ਤੇ ਅੱਗੇ ਗੱਲ ਕਰਦੇ ਹਾਂ, ਖੇਤੀ ਆਰਡੀਨੈਂਸ ਜਿਹੜੇ ਜਾਰੀ ਹੋਏ ਆ, ਇਹ ਵੀ ਕਾਫੀ ਦੇਰ ਤੋਂ ਮਸਲਾ ਭਖਿਆ ਹੋਇਆ ਆ, ਜੋ ਕਿ ਬਿਹਾਰ ਮਾਡਲ ਤੇ ਸੀਗਾ। ਉਹ ਮੰਡੀਕਰਨ ਤਬਾਹ ਕਰਨ ਦੀਆਂ ਜਿਹੜੀਆਂ ਗੱਲਾਂ ਆ, ਪੰਜਾਬ ਲਈ ਬੜਾ ਹਾਨੀਕਾਰਕ ਹੈ। ਦੇਖੋ, ਜਿਹੜੇ ਇਹ ਕੇਂਦਰੀ ਖੇਤੀ ਆਰਡੀਨੈਂਸ ਨੇ, ਅਕਾਲੀ ਦਲ ਬਾਦਲ ਇਹਦੇ ਹੱਕ ਦੇ ਵਿੱਚ ਭੁਗਤ ਰਿਹਾ। ਉਹ MSP ਦਾ ਰੌਲਾ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਪਾਏ ਜਾਂਦੇ ਆ, ਬਾਕੀ ਸਾਰਾ ਕੁਛ ਜਿਹੜਾ ਜੀ ਉਹ ਇਹਦੇ ਤੋਂ ਜਿਹੜਾ ਉਹ ਭੱਜ ਗਿਆ। ਇਹਦਾ ਜਿਹੜਾ ਇੰਗਲਿਸ਼ ਦੇ ਵਿੱਚ ਸੀਗੀ ਆਰਡੀਨੈਂਸ, ਇਹਨਾਂ ਸਾਰਿਆਂ ਦਾ ਪੰਜਾਬੀ ਦੇ ਵਿੱਚ ਮੈਂ ਤਰਜਮਾ ਵੀ ਜਿਹੜਾ ਉਹ ਕਰਵਾਇਆ, ਔਰ ਕੋਸ਼ਿਸ਼ ਕਰਾਂਗੇ ਜੀ ਮੈਂ ਤੁਹਾਨੂੰ ਵੀ ਸਾਰੇ ਉਹ ਭੇਜੂਗਾ, ਔਰ ਤਿੰਨੇ ਦੇ ਤਿੰਨੇ ਆਰਡੀਨੈਂਸ ਜਿਹੜੇ ਨੇ, ਤਾਂ ਕਿ ਜਿਹੜਾ ਕੋਈ ਵੀ ਬੰਦਾ ਉਹਨੂੰ ਪੜ੍ਹੇ। ਆਪਾਂ ਚਲੋ ਜਿੰਨਾ ਕੁ ਹੋ ਸਕਦਾ, ਮੈਨੂੰ ਪਤਾ ਕਿ ਇਹ ਕਿਸਾਨਾਂ ਤੱਕ ਤਾਂ ਨਹੀਂ ਪਹੁੰਚਦਾ ਜੀ ਜਿਹੜਾ ਸੋਸ਼ਲ ਮੀਡੀਆ ਸਾਰਾ, ਉਹ ਤਾਂ ਵਿਚਾਰੇ ਜਿਹੜੇ ਵੀ ਕੰਮ ਕਾਰ ਜੋਗੇ ਨੇ, ਜਾਂ ਫਿਰ ਜਦੋਂ ਕਿਸਾਨ ਜਥੇਬੰਦੀਆਂ ਨਾਲ ਲੈ ਕੇ ਤੁਰ ਪੈਂਦੀਆਂ ਨੇ ਤੇ ਤੁਰ ਪੈਂਦੇ ਆ, ਪਰ ਫਿਰ ਵੀ ਜਿੱਥੋਂ ਤੱਕ ਇੰਟਲੈਕਚੁਅਲ ਵਰਗ ਹੈ ਜੀ ਉਹਦੇ ਤੱਕ ਹੀ ਇਹ ਪਹੁੰਚ ਜਾਣ ਸਾਰੇ, ਤੇ ਮੇਰਾ ਖਿਆਲ ਇਹ ਆਵਾਜ਼ ਉੱਠਦੀ ਰਹਿ ਸਕਦੀ ਹੈ। ਹੁਣ ਉਹਨਾਂ ਜਿਹੜੇ ਅਕਾਲੀ ਦਲ ਬਾਦਲ ਹੈ ਜੀ, ਉਹ ਨਹੀਂ ਮੰਨਦਾ ਇਸ ਗੱਲ ਨੂੰ। ਇਹ ਜਿਹੜੇ ਨੇ ਖੇਤੀ ਮੰਡੀ ਸੁਧਾਰਾਂ ਨੇ ਜਿਵੇਂ ਬਿਹਾਰ ਦੇ ਖੇਤੀ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦਿੱਤਾ, ਉਵੇਂ ਤਿੰਨੋਂ ਖੇਤੀ ਆਰਡੀਨੈਂਸ ਪੰਜਾਬ ਦੀ ਸਮੁੱਚੀ ਅਰਥ ਵਿਵਸਥਾ ਨੂੰ ਮਧੋਲ ਕੇ ਰੱਖਦੇ। ਮੰਡੀ ਪ੍ਰਬੰਧਾਂ ਦੇ ਖਾਤਮੇ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬਿਹਾਰ ਵਾਂਗੂ ਡੂੰਘੀ ਸੱਟ ਵੱਜ ਸਕਦੀ ਆ। ਉੱਪਰੋਂ ਮਾਲੀਏ ਦੀ ਕਮੀ ਨੇ ਸਰਕਾਰੀ ਖਜ਼ਾਨੇ ਦਾ ਸਾਹ ਘੁੱਟ ਦੇਣਾ। ਪੰਜਾਬ ਮੰਡੀ ਬੋਰਡ ਦੇ ਵੱਲੋਂ ਬਿਹਾਰ ਦੇ ਵਿੱਚ ਖੇਤੀ ਬਾਜ਼ਾਰ ਸੁਧਾਰ ਦੇ ਨਾਮ ਹੇਠ ਮੰਡੀ ਪ੍ਰਬੰਧ ਤੋੜੇ ਜਾਣ ਦੇ ਪ੍ਰਭਾਵ ਵੇਖਣ ਦੇ ਵਾਸਤੇ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਇੱਕ ਡਿਟੇਲ ਵਿਸਥਾਰਤ ਜਿਹੜਾ ਜੀ ਉਹ ਅਧਿਐਨ ਕਰਾਇਆ ਗਿਆ। PAU ਦੇ ਮੁੱਖ ਸਕੱਤਰ ਜਿਹੜੇ ਅਰਥ ਸ਼ਾਸਤਰੀ ਨੇ, ਉਹਨਾਂ ਨੇ ਇਹ ਰਿਪੋਰਟ ਪੰਜਾਬ ਮੰਡੀ ਬੋਰਡ ਨੂੰ ਦਿੱਤੀ ਹੈ, ਜਿਹਦੇ 'ਚ ਮੰਡੀ ਪ੍ਰਬੰਧ ਤੋੜੇ ਜਾਣ ਪਿੱਛੋਂ ਬਿਹਾਰ ਦੀ ਹਾਲਤ ਬਿਆਨੀ ਗਈ ਹੈ। ਖੇਤੀ ਬਾਜ਼ਾਰ ਸੁਧਾਰ ਭਾਰਤੀ ਖੇਤੀ ਦੀ ਭਵਿੱਖ ਦੀ ਚਿੰਤਾ ਨਾਂ ਦਾ ਇਹ ਜਿਹੜਾ ਅਧਿਐਨ ਹੈ, ਇਹਦੇ ਵਿੱਚ ਜਿਹੜੀਆਂ ਮੇਨ ਗੱਲਾਂ ਸਾਹਮਣੇ ਆਈਆਂ ਨੇ ਉਹ ਇਹ ਹੈ ਕਿ ਜਦੋਂ ਬਿਹਾਰ ਸਰਕਾਰ ਨੇ ਸਾਲ 2006 ਦੇ ਵਿੱਚ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਭੰਗ ਕੀਤਾ, ਉਦੋਂ ਕਿਸਾਨੀ ਦੇ ਮਾੜੇ ਦਿਨਾਂ ਦੀ ਸ਼ੁਰੂਆਤ ਹੋ ਗਈ। ਐਕਟ ਤੋੜਨ ਦੇ ਵੇਲੇ ਪ੍ਰਾਈਵੇਟ ਜਿਹੜਾ ਸੀਗਾ ਉਹਦੀ ਇਨਵੈਸਟਮੈਂਟ ਦਾ ਪ੍ਰਚਾਰ ਕੀਤਾ ਗਿਆ। NCAER 2019 ਦੇ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਬਿਹਾਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੇ ਮੰਡੀਆਂ ਦੇ ਵਿੱਚ ਨਵੀਂ ਇਨਵੈਸਟਮੈਂਟ ਤਾਂ ਕੀ ਕਰਨੀ ਸੀ, ਸਗੋਂ ਛੋਟਾਂ ਮੰਗਣੀਆਂ ਸ਼ੁਰੂ ਕਰਤੀਆਂ। ਮੰਡੀਆਂ ਦਾ ਕੋਈ ਨਵਾਂ ਢਾਂਚਾ ਖੜਾ ਨਹੀਂ ਹੋ ਸਕਿਆ। ਬਿਹਾਰ ਦੇ ਵਿੱਚ 2006 ਦੇ ਵਿੱਚ ਸਰਕਾਰੀ ਮੰਡੀ ਪ੍ਰਬੰਧਾਂ ਨੂੰ ਤੋੜ ਦਿੱਤਾ ਗਿਆ। ਬਦਲ ਦੇ ਵਜੋਂ ਪ੍ਰਾਇਮਰੀ ਕੋਆਪਰੇਟਿਵ ਸੁਸਾਇਟੀਜ਼ ਦੇ ਵਜੋਂ ਜਿਣਸਾਂ ਦੀ ਖਰੀਦ ਕੀਤੀ ਜਾਣੀ ਸੀ, ਪਰ ਸਭਾਵਾਂ ਨੇ ਕੋਈ ਖਰੀਦ ਨਾ ਕੀਤੀ। ਬਿਹਾਰ ਦੇ ਵਿੱਚ 2015-16 ਦੇ ਵਿੱਚ ਮੰਡੀਆਂ ਦੀ ਗਿਣਤੀ 9035, ਜੋ ਕਿ 2019-2020 ਦੇ ਵਿੱਚ ਘਟ ਕੇ 1619 ਰਹਿ ਗਈ। ਕਿੱਥੇ 9035 ਤੇ ਕਿੱਥੇ 1619। ਐਕਟ ਤੋੜਨ ਤੋਂ ਪਹਿਲਾਂ
ਬਿਹਾਰ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਕੌਮੀ ਜਿਹੜੀ ਔਸਤ ਹੈਗੀ ਹੈ ਜੀ ਉਹਦਾ ਮੁਲਾਂਕਣ ਜਿਹੜਾ ਮੁਕਾਬਲੇ ਆਮਦਨ ਜਿਹੜੀ ਸੀ ਉਹ 85% ਸੀ, ਜਿਹੜੀ ਕਿ ਘੱਟ ਕੇ 57% ਤੇ ਆ ਗਈ। ਔਰ ਸਰਕਾਰੀ ਮੰਡੀ ਪ੍ਰਬੰਧਾਂ ਦੇ ਖਾਤਮੇ ਤੋਂ ਬਿਹਾਰ ਦੇ ਵਿੱਚ 10 ਹੈਕਟੇਅਰ ਤੋਂ ਵੱਧ ਜ਼ਮੀਨ ਦੇ ਮਾਲਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਜਿਹੜੀ ਪਹਿਲਾਂ 0 ਸੀ। ਖੇਤੀ ਤੇ ਅਲਾਇਡ ਦੀ ਬਿਹਾਰ ਦੇ ਵਿੱਚ ਵਿਕਾਸ ਦਰ ਪਹਿਲਾਂ 1.98% ਸੀ, ਜਿਹੜੀ ਘੱਟ ਕੇ ਬਾਅਦ 1.28% ਜਿਹੜੀ ਦੀ ਉਹ ਰਹਿ ਗਈ। ਐਕਟ ਤੋੜਨ ਤੋਂ ਬਾਅਦ ਇੱਕ ਵਾਰੀ ਹੁਲਾਰਾ ਮਿਲਿਆ, ਉਸ ਤੋਂ ਬਾਅਦ ਜਿਣਸਾਂ ਦੇ ਭਾਅ ਡਿੱਗਣੇ ਸ਼ੁਰੂ ਹੋ ਗਏ। ਕਣਕ ਦਾ ਸਾਲ 2004-05 ਦੇ ਵਿੱਚ ਸਰਕਾਰੀ ਭਾਅ 640 ਰੁਪਏ ਸੀ। ਬਿਹਾਰ ਦੇ ਵਿੱਚ ਕਿਸਾਨਾਂ ਦੀ ਜਿਣਸ 55 ਰੁਪਏ ਘੱਟ ਕੇ 585 ਰੁਪਏ ਵਿਕੀ। ਸਾਲ 16-17 ਦੇ ਵਿੱਚ ਜਦੋਂ ਸਰਕਾਰ ਦਾ ਸਰਕਾਰੀ ਭਾਅ 1625 ਰੁਪਏ ਸੀ, ਉਦੋਂ ਬਿਹਾਰ ਦੇ ਵਿੱਚ ਜਿਣਸ 325 ਰੁਪਏ ਸਸਤੀ ਜਿਹੜੀ ਉਹ ਖਰੀਦੀ ਗਈ। ਮਤਲਬ ਕਿ ਕਿਸਾਨਾਂ ਨੂੰ ਜਿਹੜਾ ਜੀ ਇਉਂ ਰਗੜਾ ਲੱਗਿਆ। ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹਦੇ ਨਾਲ ਤਾਂ ਪ੍ਰਾਈਵੇਟ ਪਲੇਅਰਾਂ ਨੇ ਆ ਕੇ ਕਿਸਾਨਾਂ ਦਾ ਪੱਧਰ ਉੱਚਾ ਚੁੱਕ ਦੇਣਾ, ਉਹਨਾਂ ਦੀਆਂ ਅੱਖਾਂ ਖੋਲਣ ਵਾਲੀ ਇਹ ਰਿਪੋਰਟ ਹੈ ਕਿ ਬਿਹਾਰ ਨੇ ਆਪਣੇ ਹੱਥੀਂ ਆਪਣਾ ਖੇਤੀ ਢਾਂਚਾ ਤਬਾਹ ਕਰ ਲਿਆ। ਖੇਤੀ ਢਾਂਚਾ ਤਬਾਹ ਹੋਣ ਦੇ ਨਾਲ ਬਿਹਾਰ ਤਬਾਹੀ ਦੇ ਕੰਢੇ ਦੇ ਉੱਤੇ ਜਿਹੜਾ ਉਹ ਖੜਾ। ਬਿਹਾਰ ਦੇ ਵਿੱਚੋਂ ਨਿਕਲਣ ਵਾਲੇ IAS ਜਿਹੜੇ ਆਫੀਸਰ ਨੇ ਬਹੁਤ ਵੱਡੀ ਗਿਣਤੀ ਦੇ ਉਹ ਪੂਰੇ ਮੁਲਕ ਦੇ ਦੂਜੇ ਸੂਬਿਆਂ ਤੇ ਫੈਲ ਗਏ, ਮੁੜ ਕੇ ਬਿਹਾਰ ਨਹੀਂ ਗਏ। ਇਹ ਢਾਂਚਾ ਸੀ ਤੇ ਇਹੋ ਜਿਹਾ ਕੁਝ ਪੰਜਾਬ ਦੇ ਵਿੱਚ ਬਣ ਜਾਊਗਾ ਇਹ ਆਰਡੀਨੈਂਸ ਤੋਂ ਲਾਗੂ ਹੋਣ ਤੋਂ ਬਾਅਦ, ਜਿਹਦੇ ਹੱਕ ਦੇ ਵਿੱਚ ਅਕਾਲੀ ਦਲ ਬਾਦਲ ਵਾਲੇ ਅੱਜ ਡਟ ਕੇ। ਬਿਲਕੁਲ ਜੀ, ਹਾਲਾਤ ਤਾਂ ਪੈਦਾ ਕੀਤੇ ਜਾ ਰਹੇ ਇੱਦਾਂ ਦੇ। ਤਾਂ ਅੱਗੇ ਗੱਲ ਕਰਦੇ ਹਾਂ, ਇੱਕ PUBG ਖੇਡ ਆ, ਉਸ ਨੂੰ ਖੇਡਦੇ ਖੇਡਦੇ ਬਹੁਤੇ ਸਾਰੇ ਜਿਹੜੇ ਨੌਜਵਾਨ ਆ ਉਹ ਮੌਤ ਦੀ ਭੇਟ ਚੜ੍ਹ ਗਿਆ। ਪੇਰੈਂਟਸ ਵੀ ਉਹਨਾਂ ਨੂੰ ਬੰਦ ਨਹੀਂ ਕਰ ਸਕਦੇ। ਕਿ ਇਹ ਐਪ ਨੂੰ ਬੰਦ ਨਹੀਂ ਕੀਤਾ ਜਾ ਸਕਦਾ? ਦੇਖੋ, ਕੀਤਾ ਤਾਂ ਜਾ ਸਕਦਾ ਜੇ ਸਰਕਾਰਾਂ ਜਿਹੜੀਆਂ ਉਹ ਚਾਹੁਣ। ਟਿਕਟੋਕ ਵੀ ਤਾਂ ਬੰਦ ਹੋ ਗਈ, ਉਹਦੇ ਨਾਲ ਕੁਛ ਤਾਂ ਜਿਹੜਾ ਜੀ ਰਾਹਤ ਹੋਈ ਹੈ ਨਾ। ਨਹੀਂ ਤਾਂ ਲੋਕਾਂ ਨੇ ਤਾਂ ਉਹਦੇ ਰਾਹੀਂ, ਟਿਕਟੋਕ ਦੇ ਰਾਹੀਂ ਸੱਤਿਆਨਾਸ਼ ਹੀ ਕਰ ਲਿਆ ਸੀ ਜਿਹੜਾ ਜੀ ਉਹ ਰਿਸ਼ਤਿਆਂ ਦਾ। ਨਾ ਕੋਈ ਭੈਣ ਨਾ ਭਰਾ, ਆਪਣੀਆਂ ਜਿਹੜੀਆਂ ਪਤਨੀਆਂ ਉਹਨਾਂ ਦੇ ਨਾਲ, ਮਾਵਾਂ ਦੇ ਨਾਲ, ਦਾਦੀਆਂ ਦੇ ਨਾਲ ਕੀ ਕੜੀ ਜਿਹੜੀ ਉਹ ਘੋਲ ਰਹੇ ਸੀ। ਪੰਜਾਬੀ ਖਾਸ ਤੌਰ ਦੇ ਉੱਤੇ ਇੱਥੇ ਹੀ ਭਾਰਤ ਦੇ ਵਿੱਚ ਵੀ ਜ਼ਿਆਦਾ ਫੇਮਸ। ਹੁਣ ਕੁਛ ਤਾਂ ਸਕੂਨ ਮਿਲਿਆ ਨਾ ਜੀ ਉਹਦੇ ਨਾਲ। ਇਹ PUBG ਵੀ ਇਸੇ ਤਰ੍ਹਾਂ ਦੀ ਹੈ ਜੀ, ਜਿਹੜੀ ਕਿ ਬੱਚਿਆਂ ਦਾ ਇਸ ਵੇਲੇ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਇਹ ਚੀਜ਼ਾਂ ਤਾਂ ਪਹਿਲਾਂ ਬਹੁਤ ਵਾਰੀ ਆਈਆਂ ਨੇ ਸਾਹਮਣੇ ਕਿ PUBG ਖੇਡਦਿਆਂ ਸੁਸਾਈਡ ਦੀ ਉਹ ਕਰ ਗਏ ਬੱਚਾ ਜਦੋਂ। ਇਹ ਇੱਕ ਥੋੜੀ ਜਿਹੀ ਡਿਫਰੈਂਟ ਤਰੀਕੇ ਦੀ ਕਹਾਣੀ ਹੈ, ਜਲੰਧਰ ਦੀ ਹੈ ਜੀ। ਇੱਕ ਜਿਹੜਾ ਨੌਜਵਾਨ ਹੈ, ਉਹ ਮੁੰਡਾ 20 ਸਾਲਾਂ ਦਾ ਜੀ, ਚੰਦਰ ਸ਼ੇਖਰ, ਜਿਹੜਾ ਮਾਨਿਕ ਚੰਦਰ ਸ਼ੇਖਰ ਦਾ ਉਹ ਮੁੰਡਾ ਸੀਗਾ। ਉਹ PUBG ਜਿਹੜੀ ਖੇਡ ਆ ਉਹ ਖੇਡਣ ਦੇ ਵਿੱਚ ਇੰਨਾ ਜ਼ਿਆਦਾ ਲੱਗਿਆ ਰਹਿੰਦਾ ਸੀਗਾ ਕਿ ਪੜ੍ਹਾਈ ਬਿਲਕੁਲ ਉਹਦਾ ਧਿਆਨ ਉਹਦੇ ਵਿੱਚ ਘੱਟ ਗਿਆ। ਜਿਹੜੀਆਂ ਆਨਲਾਈਨ ਕਲਾਸਿਸ ਲੱਗਦੀਆਂ ਸੀਗੀਆਂ, BCom ਕਲੀਅਰ ਦੇ ਵਿੱਚ ਉਹ ਸਟੂਡੈਂਟ ਸੀਗਾ। ਪਿਓ ਨੇ ਡਾਂਟਿਆ ਥੋੜਾ ਜਿਹੜਾ ਜੀ ਇਸ ਮਾਮਲੇ ਤੇ ਕਿ ਉਹਦਾ ਮੋਬਾਇਲ ਫੋਨ ਖੋਲੂਗਾ, ਔਰ ਤਾਂ ਨਾ ਮੋਬਾਇਲ ਫੋਨ ਉਹਦੇ ਕੋਲ ਹੋ ਤੇ ਨਾ ਉਹ PUBG ਖੇਡ ਸਕੇ। ਉਹਨੇ ਤੁਸੀਂ ਕਹਿ ਲਓ ਕਿ ਮਾਨਸਿਕਤਾ ਦੇ ਉੱਤੇ ਅਸਰ, ਲਾਕਡਾਊਨ ਦਾ ਅਸਰ, ਇਹ ਸਾਰਾ ਕੁਝ ਜਿਹੜਾ ਇਕੱਠਾ ਹੋ ਕੇ ਪਿਆ। ਉਹਨੇ ਜਦੋਂ ਪਿਓ ਨੇ ਡਾਂਟਿਆ ਤੇ ਉਹਨੇ ਆਪਣੇ ਆਪ ਨੂੰ ਕਮਰੇ ਦੇ ਵਿੱਚ ਜਿਹੜਾ ਸੀਗਾ ਉਹ ਬੰਦ ਕਰ ਲਿਆ। ਔਰ ਸੈਕਿੰਡ ਤੁਸੀਂ ਦੇਖੋ ਕਿ ਪਿਓ ਦਾ ਲਾਇਸੈਂਸੀ ਰਿਵਾਲਵਰ ਉਹਦੇ ਕੋਲ ਸੀ, ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਔਰ 20 ਸਾਲਾਂ ਦਾ ਜਿਹੜਾ ਮੁੰਡਾ ਸੀਗਾ ਜੀ ਉਹ ਮੌਤ ਦੇ ਮੂੰਹ ਜਾ ਪਿਆ। ਸਿਰਫ ਇਸ ਇੱਕ ਖੇਡ ਦੀ ਵਜ੍ਹਾ ਕਰਕੇ ਇਹ ਭੁੱਲ ਗਿਆ ਜੀ, ਮਤਲਬ ਕਿ ਇਹ ਜਿਹੜੀ ਮੌਤ ਦੀ ਖੇਡ ਆ ਉਹ ਮਾਪਿਆਂ ਲਈ ਕਿੰਨੀ ਖਤਰਨਾਕ ਹੋ ਸਕਦੀ ਹੈ। ਜਿਨ੍ਹਾਂ ਦਾ 20 ਸਾਲਾਂ ਦਾ ਜਿਹੜਾ ਜਵਾਨ, 20 ਸਾਲ ਦਾ ਬੱਚਾ ਕਰਨਾ ਇਹ ਛੋਟੀ ਗੱਲ ਨਹੀਂ ਹੁੰਦੀ ਜੀ। ਪਰ ਇਹ ਹੈ ਕਿ ਅਜਿਹੀਆਂ ਜਿਹੜੀਆਂ ਖੇਡਾਂ ਨੇ, ਆਪਾਂ ਕਈ ਵਾਰੀ ਜਿਹੜੀ ਇਹ ਗੱਲ ਚੱਲਦੀ ਹੈ ਕਿ ਨੈਟ ਜਿਹੜਾ ਆ ਉਸ ਤੋਂ ਬਿਨਾਂ ਅੱਜ ਜ਼ਿੰਦਗੀ ਦਾ ਜਿਹੜਾ ਉਹ ਸੁਪਨਾ ਲੈਣਾ ਬੜਾ ਔਖਾ, ਕਿਉਂਕਿ ਇਹ ਕੰਮਾਂ ਕਾਰਾਂ ਦੇ ਵਿੱਚ ਜਿੰਨੀ ਇਹਦੀ ਲੋੜ ਪੈਂਦੀ ਆ, ਜਿਹਦੀ ਮਦਦ ਹੋਈ ਆ, ਜਿੰਨੀ ਅਥਾਹ ਤਰੱਕੀ ਹੋਈ ਆ, ਪਰ ਕੁਛ ਇਹਦੇ ਨੈਗੇਟਿਵ ਪੱਖ ਜਿਹੜੇ ਆਏ। ਇਹ ਨਿਰਭਰ ਆ ਨਾ ਜੀ ਕਿ ਤੁਹਾਡੇ ਕੋਲ ਨੈਟ ਆ, ਤੁਸੀਂ ਉਹਦਾ ਇਸਤੇਮਾਲ ਕਿਵੇਂ ਯੂਜ਼ ਕਰ ਰਹੇ ਹੋ ਜਾਂ ਮਿਸਯੂਜ਼ ਕਰ ਰਹੇ ਹੋ। ਹੁਣ ਸਵਾਲ ਜਿਹੜਾ ਮਾਪਿਆਂ ਦੇ ਸਾਹਮਣੇ ਵੀ ਵੱਡੇ ਜਿਹੜੇ ਉਹ ਖੜੇ ਨੇ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਅਵੋਇਡ ਕਿਵੇਂ ਜਿਹੜਾ ਉਹ ਕੀਤਾ ਜਾਵੇ। ਜੇ ਕੁਝ ਕਹਿੰਦੇ ਨੇ ਤੇ ਬੱਚੇ ਇਉਂ ਜਿਹੜਾ ਉਹ ਗੱਲ ਨੂੰ ਪੈਂਦੇ ਆ। ਤਾਂ ਮੈਂ ਐਕਚੁਅਲੀ ਗਫਰ ਸਾਹਿਬ ਦਾ ਨਾ, ਜਸਵੰਤ ਸਿੰਘ ਗਫਰ ਹੋਰੀ ਨੇ ਜੀ, ਉਹਨਾਂ ਦਾ ਇੱਕ ਸਟੇਟਸ ਪੜ੍ਹ ਰਿਹਾ ਸੀ ਅੱਜ ਸਵੇਰੇ ਹੀ, ਬਹੁਤੀ ਦੇਰ ਜਿਹੜਾ ਜੀ ਉਹ ਪਹਿਲਾਂ ਨਹੀਂ। ਉਹਦੇ ਵਿੱਚ ਉਹ ਇਹ ਗੱਲ ਜਿਹੜੀ ਆ ਲਿਖਦੇ ਆ,
ਉਹ ਕਹਿੰਦੇ ਆ ਕਿ ਮੈਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਵਰ੍ਹੇ ਦੇ ਸੰਬੰਧ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਸੰਬੰਧਿਤ ਜਿਹੜੇ ਚੰਡੀਗੜ੍ਹ ਦੇ ਕਾਲਜਾਂ ਦੇ ਸਟੂਡੈਂਟ ਨੇ, ਉਹਨਾਂ ਨੂੰ ਕਹਿੰਦੇ ਇੰਟਰਨੈਟ ਦੇ ਰਾਹੀਂ ਵੀਡੀਓ ਭੇਜ ਕੇ ਗੁਰੂ ਸਾਹਿਬ ਦੇ ਜੀਵਨ, ਫਲਸਫੇ ਤੇ ਸ਼ਹੀਦੀ ਦੇ ਨਾਲ ਸੰਬੰਧਿਤ ਕਵਿਤਾਵਾਂ ਤੇ ਭਾਸ਼ਣਾਂ ਦੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ। ਉਹ ਕਹਿੰਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਇਸ ਪ੍ਰਕਿਰਿਆ ਦੇ ਨਾਲ ਜੁੜਿਆ ਰਿਹਾ। 40 ਸਟੂਡੈਂਟਾਂ ਨੇ ਹਿੱਸਾ ਲਿਆ ਔਰ ਇਹਦੇ ਵਿੱਚ ਦੋਵਾਂ ਵੰਨਗੀਆਂ ਦੇ ਵਿੱਚ ਇਨਾਮ ਦੇਣ ਲਈ 5 ਭਾਵ ਕੇ 10 ਸਟੂਡੈਂਟ, ਔਰ ਇਹਨਾਂ 10 ਦੇ ਵਿੱਚੋਂ ਕਹਿੰਦੇ 9 ਕੁੜੀਆਂ ਸੀ, ਇੱਕੋ ਮੁੰਡਾ ਸੀਗਾ। ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ 4 ਬੱਚੇ ਔਰ ਸ਼੍ਰੋਮਣੀ ਕਮੇਟੀ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਨਾਲ ਸੰਬੰਧਿਤ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ ਹੋਰ ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਸ਼ਖਸੀਅਤਾਂ ਦੇ ਨਾਂ ਤੇ ਬਣੇ ਕਾਲਜਾਂ ਦੇ ਵਿੱਚੋਂ ਸਿਰਫ 2 ਬੱਚੇ ਤੇ ਬਾਕੀ 8 ਦੂਜੇ ਕਾਲਜਾਂ। ਇਹ ਥੋੜ੍ਹੀਆਂ ਜਿਹੀਆਂ ਲਾਈਨਾਂ ਹੋ ਸਕਦੀਆਂ ਨੇ ਕਿਸੇ ਨੂੰ ਲੱਗਣ, ਪਰ ਮਤਲਬ ਕਿ ਇਹ ਜਿਹੜਾ ਢਾਂਚਾ ਹੈ ਉਹ ਕਿਹੜੇ ਤਰੀਕੇ ਦੇ ਨਾਲ ਫਲॉप ਹੋਇਆ ਔਰ ਇਹਦੇ ਵਿੱਚ ਕਿਹੜੇ ਜਿਹੜੇ ਦੀ ਉਹ ਯੋਗਦਾਨ, ਕਿੰਨਾ ਲੋਕਾਂ ਦਾ ਜਿਹੜਾ ਉਹ ਯੋਗਦਾਨ ਹੈ। ਮਤਲਬ ਕਿ ਜਿਹੜੀ ਸਿੱਖਿਆ ਹੈ ਉਹ ਅਸੀਂ ਕਿਤੇ ਨਾ ਕਿਤੇ ਉਹ ਜਿਹੜੀ ਪੁਰਾਤਨ ਸਿੱਖਿਆ, ਕਿਤਾਬੀ ਗੱਲਾਂ ਨਹੀਂ, ਜਿਹਦੇ ਵਿੱਚ ਸਾਡੇ ਮਹਾਨ ਲੋਕ, ਸਾਡੇ ਆਈਡੀਅਲ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਦੂਰ ਹੋ ਗਈਆਂ, ਜਿਹੜੀ ਕਿ ਡਿਊਟੀ ਇਹਨਾਂ ਵੱਡੀਆਂ ਸੰਸਥਾਵਾਂ ਦੀ ਵੀ ਬਣਦੀ, ਮਾਪਿਆਂ ਦੀ ਬਣਦੀ ਹੈ। ਪਰ ਇੰਟਰਨੈਟ ਨੇ ਜਿਹੜਾ ਜੀ ਉਹ ਦਾਦਾ ਦਾਦੀ, ਨਾਨਾ ਨਾਨੀ ਦੂਰ ਕਰ ਦਿੱਤੇ, ਉਹ ਗੂਗਲ ਦੇ ਹੋ ਗਏ। ਪਰ ਜਿਹੜੀ ਸਿੱਖਿਆ ਇਹਨਾਂ ਸਾਡੇ ਵੱਡ ਵਡੇਰਿਆਂ ਤੋਂ ਗੂਗਲ ਨਾਲੋਂ ਜਿਹੜਾ ਜ਼ਿਆਦਾ ਕਿਤੇ ਸਨ, ਗੂਗਲ ਉਹ ਕੁਝ ਨਹੀਂ ਸਿਖਾ ਸਕਦੇ, ਉਹ ਸਾਡੇ ਗ੍ਰੈਂਡ ਪੇਰੈਂਟਸ ਸਾਨੂੰ ਜਿਹੜਾ ਉਹ ਸਿਖਾ ਸਕਦੇ ਆ। ਇਹ ਚੀਜ਼ਾਂ ਮੰਨਫੀ ਹੋ ਗਈਆਂ, ਇਹ ਭੁਗਤਣਾ ਪੈ ਰਿਹਾ ਤੇ ਇਹ ਭੁਗਤਣਾ ਪਊਗਾ। ਬਿਲਕੁਲ ਜੀ, ਗੂਗਲ ਨੇ ਤਾਂ ਲੋਕ ਗੂੰਗੇ ਹੀ ਕਰ ਦਿੱਤੇ ਆ, ਸਮਝ ਨਹੀਂ ਆਉਂਦੀ। ਅੱਗੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਪ੍ਰਸ਼ਾਂਤ ਭੂਸ਼ਣ ਦੇ ਹੱਕ ਵਿੱਚ। ਪ੍ਰਸ਼ਾਂਤ ਭੂਸ਼ਣ ਜੀ ਸੁਪਰੀਮ ਕੋਰਟ ਦੇ ਵਕੀਲ ਨੇ, ਪ੍ਰਸਿੱਧ, ਔਰ ਜਿਹੜੀ ਨਿਆਂ ਪ੍ਰਣਾਲੀ ਹੈ ਉਹਦੇ ਵਿੱਚ ਆਉਂਦੇ ਨਿਘਾਰ ਦੇ ਬਾਰੇ ਦੇ ਵਿੱਚ ਉਹ ਸਵਾਲ ਉਠਾਉਂਦੇ ਰਹਿੰਦੇ। ਪਿਛਲੇ ਦਿਨੀ ਉਹਨਾਂ ਨੇ 2 ਟਵੀਟ ਜਿਹੜੇ ਵੀ ਉਹ ਕੀਤੇ। ਇੱਕ ਤਾਂ ਜਿਹੜੇ ਮੌਜੂਦਾ ਚੀਫ ਜਸਟਿਸ ਨੇ ਉਹਨਾਂ ਨੇ, ਕਿਉਂਕਿ ਬਾਈਕ ਦੇ ਉੱਤੇ ਫੋਟੋ ਖਿਚਾਈ, ਉਹ ਮਹਿੰਗਾ ਬਾਈਕ, ਵੱਡੀ ਕੰਪਨੀ, ਅਮਰੀਕਾ ਦੀ ਕੰਪਨੀ, ਬਹੁਤ ਫੇਮਸ ਬਾਈਕ ਹੈ, ਬਹੁਤ ਮਹਿੰਗਾ ਬਾਈਕ ਹੈ, ਉਹਦੇ ਉੱਤੇ ਉਹ ਬੈਠੇ ਸਨ ਬਿਨਾਂ ਮਾਸਕ ਤੋਂ, ਬਿਨਾਂ ਹੈਲਮੇਟ ਤੋਂ। ਉਹਨਾਂ ਨੇ ਉਂਝ ਕਿਤੇ ਇਹ ਫੋਟੋ ਪਾਤੀ, ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਉਹ ਚੁੱਕ ਲਈ। ਚੁੱਕਣ ਵਾਲਿਆਂ ਨੇ ਉਹਦੀ ਲਾਇਸੈਂਸ ਪਲੇਟ ਤੋਂ ਇਹ ਵੀ ਕੱਢ ਲਿਆ ਕਿ ਜਿਹਦਾ ਇਹ ਬਾਈਕ ਸੀ ਉਹਦਾ ਪਿਓ ਭਾਰਤੀ ਜਨਤਾ ਪਾਰਟੀ ਦਾ ਵੱਡਾ ਆਗੂ ਹੈ, RSS ਦਾ ਵਰਕਰ ਰਿਹਾ। ਉਹਦੇ ਉੱਤੇ ਉਹਨਾਂ ਨੇ ਕਿੰਤੂ ਜਿਹੜਾ ਦੀ ਫੋਟੋ ਦੇ ਉੱਤੇ ਕਰਤਾ ਵੀ ਜਦੋਂ ਅਦਾਲਤਾਂ ਤਾਂ ਬੰਦ ਕੀਤੀ ਬੈਠੇ ਹੋ ਤੇ ਆਪ RSS ਦੇ ਜਿਹੜੇ ਆਗੂ ਨੇ ਉਹਨਾਂ ਦੇ ਬਾਈਕ ਤੇ ਬੈਠੇ। ਦੂਜਾ ਟਵੀਟ ਉਹਨਾਂ ਦਾ ਇਹ ਸਕੇ, ਉਹਨਾਂ ਨੇ 5 ਸਾਬਕਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਉੱਤੇ ਕਿੰਤੂ ਕੀਤਾ ਕਿ ਨਿਆਂਪਾਲਿਕਾ ਦੇ ਵਿੱਚ ਨਿਘਾਰ ਲਿਆ ਬੰਦੇ ਜ਼ਿੰਮੇਵਾਰ। ਸੁਪਰੀਮ ਕੋਰਟ ਨੇ ਸੂਓ ਮੋਟੋ ਲੈਂਦਿਆਂ ਹੋਇਆ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਖਿੱਚ ਲਿਆ ਔਰ ਇਹ ਉਹਨਾਂ ਦੇ ਖਿਲਾਫ ਜਿਹੜਾ ਸੀ ਇਹ ਕਿਹਾ ਕਿ ਉਹਨਾਂ ਨੇ ਮਾਨਹਾਨੀ ਕੀਤੀ ਹੈ। ਹੁਣ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ 7 ਰਿਟਾਇਰਡ ਜੱਜਾਂ ਤੇ ਹਾਈ ਕੋਰਟ ਦੇ 2 ਰਿਟਾਇਰਡ ਜੱਜਾਂ ਸਣੇ 131 ਹਸਤੀਆਂ ਨੇ ਜਿਨ੍ਹਾਂ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਖਿਲਾਫ ਸ਼ੁਰੂ ਕੀਤੀ ਦੀ ਅਦਾਲਤ ਦੀ ਮਾਨਹਾਨੀ ਦੀ ਕਾਰਵਾਈ ਦਾ ਵਿਰੋਧ ਕੀਤਾ। ਸ਼ੁਕਰ ਹੈ ਕਿ ਇਹ ਲੋਕ ਜਿਹੜਾ ਜੀ ਉਹ ਬੋਲੇ। ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ 22 ਜੁਲਾਈ ਨੂੰ ਨੋਟਿਸ ਘੱਲਿਆ। ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਰਮਾਪਾਲ, GS ਸਿੰਘ ਵੀ, AK ਗਾਂਗੁਲੀ, ਗੋਪਾਲਾ ਗੌੜਾ, ਆਫਤਾਬ ਆਲਮ, ਜਸਪੀ ਚੇਲਨੇਸ਼ਵਰ, ਵਿਕਰਮਜੀਤ ਸੇਨ ਨੇ ਕਿਹਾ ਕਿ ਇਹ ਕਾਰਵਾਈ ਆਲੋਚਨਾ ਦਾ ਗਲਾ ਘੁੱਟਣ ਵਰਗੀ ਕੋਸ਼ਿਸ਼। ਨਿਆਂ ਤੇ ਨਿਰਪੱਖਤਾ ਦੇ ਨਾਲ ਅਦਾਲਤ ਦੀ ਸ਼ਾਨ ਬਰਕਰਾਰ ਰੱਖਣ ਲਈ ਉਹ ਸੁਪਰੀਮ ਕੋਰਟ ਨੂੰ ਅਪੀਲ ਕਰਦੇ ਆ ਕਿ ਉਹ ਆਪਣੇ ਫੈਸਲੇ ਤੇ ਮੁੜ ਕੇ ਨਜ਼ਰਸਾਨੀ ਕਰੇ। ਹਾਈ ਕੋਰਟ ਦੇ ਰਿਟਾਇਰਡ ਜੱਜਾਂ ਅੰਜਨਾ ਪ੍ਰਕਾਸ਼ ਤੇ AP ਸ਼ਾਹ ਨੇ ਪ੍ਰਸ਼ਾਂਤ ਭੂਸ਼ਣ ਦੀ ਹਮਾਇਤ ਕੀਤੀ। ਸੁਪਰੀਮ ਕੋਰਟ ਨੇ ਭੂਸ਼ਣ ਦੇ 2 ਟਵੀਟਾਂ ਨੂੰ ਲੈ ਕੇ ਨੋਟਿਸ ਜਾਰੀ ਕੀਤਾ। ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਜਿਹੜੀ ਹੈ ਉਹ ਹੁਣ ਇੰਨੇ ਜਾਣੇ ਇਕੱਠੇ ਹੋਣੇ, ਜਿਹੜੇ 7 ਸੁਪਰੀਮ ਕੋਰਟ ਦੇ ਰਿਟਾਇਰਡ ਜੱਜ, ਹਾਈ ਕੋਰਟ ਦੇ 2 ਰਿਟਾਇਰਡ ਜੱਜ ਤੇ ਨਾਮਵਰ ਹਸਤੀਆਂ, ਇਹਨਾਂ ਦੀ ਗਿਣਤੀ 131 ਹੈ। ਇਹਨਾਂ ਦੀ ਗੱਲ ਦੇ ਉੱਤੇ ਸੁਪਰੀਮ ਕੋਰਟ ਧਿਆਨ ਦਿੰਦੀ ਹੈ ਜਾਂ ਨਹੀਂ, ਤੇ 5 ਅਗਸਤ ਨੂੰ ਪਤਾ ਲੱਗ ਜੀ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸੁਸ਼ਾਂਤ ਰਾਜਪੂਤ ਦੀ। ਉਸ ਦੇ ਖਾਤੇ ਪਰੋਲੇ ਗਏ ਬਿਹਾਰ ਦੀ ਪੁਲਿਸ ਵੱਲੋਂ ਬੰਬੇ ਜਾ ਕੇ। ਬਿਲਕੁਲ ਜੀ, ਐਕਚੁਅਲੀ ਕੀ ਹੈ ਕਿ ਸੁਸ਼ਾਂਤ ਰਾਜਪੂਤ ਜਿਹਨੇ ਸੁਸਾਈਡ ਕਰ ਲਿਆ ਸਮਾਂ ਪਹਿਲਾਂ, ਔਰ ਉਸ ਮਾਮਲੇ ਦੇ ਉੱਤੇ ਜਿਹੜੀ ਮੁੰਬਈ ਦੀ ਪੁਲਿਸ ਹੈ ਉਹ ਆਪਣੇ ਤੌਰ ਤੇ ਜਾਂਚ ਕਰ ਰਹੀ ਹੈ, ਜਦੋਂ ਕਿ ਇਹਦੇ ਸੁਸ਼ਾਂਤ ਦੇ ਪਿਤਾ ਨੇ ਜਿਹੜਾ ਸੀਗਾ ਬਿਹਾਰ ਦੇ ਪਟਨਾ ਦੇ ਵਿੱਚ ਮਾਮਲਾ
ਦਰਜ ਕਰਵਾ ਦਿੱਤਾ ਸੀਗਾ। ਉਹਦੀ ਜਿਹੜੀ ਗਰਲਫ੍ਰੈਂਡ ਹੈ ਰੀਆ ਕਰੀ ਉਹਦੇ, ਔਰ ਉਹਨੇ ਇਹ ਪੁਲਿਸ ਨੂੰ ਸਬੂਤ ਦਿੱਤੇ ਕਿ ਰੀਆ ਚੱਕਰਵਰਤੀ 17 ਕਰੋੜ ਰੁਪਈਆ ਆਪਣੇ ਅਕਾਊਂਟ ਦੇ ਵਿੱਚ ਜਿਹੜਾ ਉਹ ਟ੍ਰਾਂਸਫਰ ਕਰਵਾ ਲਿਆ। ਉਹਦੀਆਂ 4 ਕੰਪਨੀਆਂ ਸੀਗੀਆਂ ਸੁਸ਼ਾਂਤ ਰਾਜਪੂਤ ਦੀਆਂ, ਜਿਹਦੇ ਵਿੱਚ 3 ਦੇ ਵਿੱਚ ਰੀਆ ਚੱਕ ਜਿਹੜੀ ਆ ਉਹ ਪਾਰਟਨਰ ਸੀ, ਤੇ ਇੱਕ ਜਿਹੜੀ ਕੰਪਨੀ ਉਹਦੀ ਸੀ ਉਹਦੇ ਵਿੱਚ ਸੁਸ਼ਾਂਤ ਰਾਜਪੂਤ ਜਿਹੜਾ ਉਹਦਾ ਭਰਾ ਰੀਆ ਚੱਕਰਵਰਤੀ ਦਾ ਭਰਾ ਜਿਹੜਾ ਸੀ ਉਹ ਪਾਰਟਨਰ ਸੀਗਾ। ਜਦੋਂ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਮੁੰਬਈ ਦੀ ਕੀਤੀ ਆ ਤੇ ਉਹਨੇ ਇਹ 2 ਚੀਜ਼ਾਂ ਲੁਕੋਈਆਂ। ਇੱਕ ਤਾਂ ਇਹ ਲੁਕੋਇਆ ਕਿ ਉਹਦੀਆਂ ਕੰਪਨੀਆਂ 'ਚ ਪਾਰਟਨਰ ਸੀ ਤੇ ਇੱਕ ਕੰਪਨੀ ਦੇ ਵਿੱਚ ਉਹਦਾ ਭਰਾ ਪਾਰਟਨਰ, ਤੇ ਇਹ ਵੀ ਚੀਜ਼ ਲੁਕੋਈ। 17 ਕਰੋੜ ਰੁਪਏ ਦੇ ਫੰਡਸ ਉਹਨੇ ਸੁਸ਼ਾਂਤ ਦੇ ਖਾਤੇ 'ਚੋਂ ਆਪਣੇ ਖਾਤੇ ਦੇ ਵਿੱਚ ਕਿਉਂ ਟ੍ਰਾਂਸਫਰ ਜਿਹੜੇ ਸੀ ਉਹ ਕਰਵਾਏ। ਮੁੰਬਈ ਪੁਲਿਸ ਨੇ ਫਿਲਹਾਲ ਆਪਣੀ ਜਾਂਚ ਰੋਕੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਬਿਹਾਰ ਪੁਲਿਸ ਦੀ ਮੁੰਬਈ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਵੇਖਦਿਆਂ ਲਿਆ ਗਿਆ। ਮੁੰਬਈ ਪੁਲਿਸ ਹੁਣ ਇਹ ਮੋਨੀਟਰ ਕਰ ਰਹੀ ਹੈ ਕਿ ਬਿਹਾਰ ਪੁਲਿਸ ਕਿਹੜੀ ਦਿਸ਼ਾ ਦੇ ਵਿੱਚ ਤੇ ਕੀ ਜਾਂਚ ਕਰ ਰਹੀ ਹੈ। 36 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਆ। ਮੁੰਬਈ ਪੁਲਿਸ ਫਿਲਹਾਲ ਕੋਈ ਸਟੇਟਮੈਂਟ ਰਿਕਾਰਡ ਜਿਹੜੀ ਉਹ ਨਹੀਂ ਕਰੂਗੀ। ਪੁਲਿਸ ਇਸੇ ਹਫ਼ਤੇ ਧਰਮਾ ਪ੍ਰੋਡਕਸ਼ਨ ਦੇ ਹੈੱਡ ਤੇ ਫਿਲਮ ਮੇਕਰ ਕਰਨ ਜੌਹਰ ਤੋਂ ਪੁਲਿਸ ਸਟੇਸ਼ਨ ਬੁਲਾਉਣ ਦੀ ਤਿਆਰੀ ਦੇ ਵਿੱਚ ਸੀ, ਪਰ ਉਹਦਾ ਬਿਆਨ ਹੁਣ ਕਦੋਂ ਲਿਖਿਆ ਜਾਊਗਾ ਇਹਨੂੰ ਲੈ ਕੇ ਕੁਝ ਵੀ ਜਿਹੜਾ ਜੀ ਉਹ ਸਪਸ਼ਟ ਨਹੀਂ ਜੀ। ਮੁੰਬਈ ਪੁਲਿਸ ਨੇ ਆਖਰੀ ਵਾਰੀ ਧਰਮਾ ਪ੍ਰੋਡਕਸ਼ਨ ਦੇ CEO ਅਪਰੂ ਮਹਿਤਾ ਦਾ ਰਿਕਾਰਡ ਕੀਤਾ ਸੀ। ਮਹਿਤਾ ਦੇ ਮੁਤਾਬਕ ਕਰਨ ਜੌਹਰ ਤੇ ਸੁਸ਼ਾਂਤ ਰਾਜਪੂਤ ਦੇ ਵਿਚਾਲੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਸੀ। ਮੁੰਬਈ ਤੋਂ ਇਲੈਕਟ੍ਰਿਕ ਐਵੀਡੈਂਸ ਜਿਹੜੇ ਆ ਜੀ ਉਹ ਬਿਹਾਰ ਦੀ ਮੰਗੇ, ਔਰ ਜਿਹੜੀ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਆ ਨੀਤੂ ਸਿੰਘ, ਉਹਨੇ ਬਿਹਾਰ ਪੁਲਿਸ ਦੇ ਸਾਹਮਣੇ ਬਿਆਨ ਦਰਜ ਕਰਾਇਆ ਕਿ ਇਹਦੇ ਤੋਂ ਬਾਅਦ ਇਹ ਸਵਾਲ ਉੱਠਿਆ ਕਿ ਮੁੰਬਈ ਪੁਲਿਸ ਨੂੰ ਉਹਨਾਂ ਨੇ ਆਪਣਾ ਸਟੇਟਮੈਂਟ ਕਿਉਂ ਨਹੀਂ ਦਿੱਤਾ। ਇਹਨੂੰ ਲੈ ਕੇ ਉਹ ਚੱਲ ਰਹੀ ਹੈ। ਸ਼ਾਇਦ ਇਹ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਜਿਹੜਾ ਪਰਿਵਾਰ ਹੈ ਉਹ ਇਹ ਸਮਝਦਾ ਹੈ ਕਿ ਇਹਦੇ ਵਿੱਚ ਬਹੁਤ ਵੱਡੇ ਲੋਕ ਸ਼ਾਮਲ ਨੇ, ਮੁੰਬਈ ਦੀ ਪੁਲਿਸ ਉਹਨਾਂ ਨੂੰ ਹੱਥ ਨਹੀਂ ਪਾਊਗੀ, ਉਹਨਾਂ ਵੱਡੇ ਲੋਕਾਂ ਨੂੰ। ਇਸ ਕਰਕੇ ਇਹ ਵਾਇਆ ਬਿਹਾਰ ਤੋਂ ਆਏ। ਰੀਆ ਚੱਕਰਵਰਤੀ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਚਲੇਗੀ, ਉੱਥੇ ਹੁਣ ਸੁਸ਼ਾਂਤ ਸਿੰਘ ਰਾਜਪੂਤ ਦਾ ਪਿਤਾ ਵੀ ਗਿਆ। ਉਹਨੇ ਇਹ ਗੱਲ ਕਹੀ ਹੈ ਕਿ ਜੇ ਰੀਆ ਚੱਕਰਵਰਤੀ ਨੂੰ ਕੋਈ ਜਿਹੜੀ ਆ ਜੀ ਉਹ ਥੋੜਾ ਜਿਹੜਾ ਰਾਹਤ ਦੇਣੀ ਹੋਵੇ ਸੁਪਰੀਮ ਕੋਰਟ ਨੇ, ਤੇ ਉਹ ਕਹਿੰਦਾ ਕਿ ਮੇਰਾ ਬਿਆਨ ਇਹ ਸ਼ਾਮਲ ਕੀਤਾ ਜਾਵੇ, ਮੈਨੂੰ ਜ਼ਰੂਰ ਇਹਦੇ ਸੰਬੰਧੀ ਪੁੱਛ ਲਿਆ ਸਾਡੀ ਉਹ ਜਾਵੇ। ਬਿਹਾਰ ਦੀ ਪੁਲਿਸ ਜਿਹੜੀ ਆ ਜੀ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤੇ ਉਹਦੀ ਫਰੋਲਾ ਫਰਾਂਡੀ ਕਰ ਰਹੀ ਆ। ਉੱਥੋਂ ਅੱਗੇ ਰੀਆ ਚੱਕਰਵਰਤੀ ਦੇ ਖਾਤਿਆਂ ਦਾ ਕੁਝ ਜਿਹੜਾ ਵੀ ਉਹ ਪਤਾ ਲੱਗੂਗਾ ਕਿ ਉਹਨੇ ਕਿੰਨੇ ਕੁ ਪੈਸੇ ਟ੍ਰਾਂਸਫਰ ਕਰਵਾਏ ਸੀ। ਇਹ ਹਾਈ ਪ੍ਰੋਫਾਈਲ ਜਿਹੜਾ ਸੁਸਾਈਡ ਸੀਗਾ ਜੀ, ਹੌਲੀ ਹੌਲੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਸੁਬਰਾਮਨੀਅਮ ਸਵਾਮੀ, ਉਹਨਾਂ ਨੇ ਕੱਲ ਇੱਕ ਜਿਹੜਾ ਜੀ ਟਵੀਟ ਕੀਤਾ ਸੀਗਾ ਕਿ ਇਹ ਸੁਸਾਈਡ ਨਹੀਂ, ਇਹ ਮਰਡਰ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।